ਆਸਰਾ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਸ਼ੁਰੂਆਤ ਕਰੀਏ ਚੰਡੀਗੜ੍ਹ ਤੋਂ, ਪੰਜਾਬ ਦੀ ਰਾਜਧਾਨੀ ਤੋਂ। ਚੰਡੀਗੜ੍ਹ ਦੇ ਵਿੱਚ ਧਮਾਕਾ ਹੋਇਆ ਜੀ ਤੇ ਉਧਰ ਗੋਲਡੀ ਬਰਾੜ ਨੇ ਇਹਦੀ ਜ਼ਿੰਮੇਵਾਰੀ ਲੈ ਲਈ ਹੈ ਜੀ। ਦੇਖੋ, ਲੱਗਦਾ ਇਹੋ ਹੀ ਸੀਗਾ ਕਿ ਜਿਹੜਾ ਮਾਮਲਾ ਹੈ ਨਾ, ਦੋ ਕਲੱਬਾਂ ਦੇ ਅੱਗੇ ਜਿਹੜੇ ਇਸ ਤਰ੍ਹਾਂ ਇੱਕ ਦੇਸੀ ਬੰਬਨੁਮਾ ਚੀਜ਼ਾਂ ਦੇ ਨਾਲ ਧਮਾਕੇ ਕੀਤੇ ਗਏ ਨੇ, ਕਿ ਇਹਨਾਂ ਦੀ ਤਾਰ ਜਾ ਕੇ ਜੁੜੇਗੀ ਵਸੂਲੀ ਦੇ ਨਾਲ ਜਾਂ ਗੈਂਗਾਂ ਦੇ ਨਾਲ। ਉਹਦੀ ਇੱਕ ਵਜ੍ਹਾ ਹੈ ਪ੍ਰਵੀਨ ਜੀ, ਬਹੁਤ ਲੋਕਾਂ ਨੂੰ ਘੱਟ ਪਤਾ ਹੋਏਗਾ, ਜਦ ਪਤਾ ਹੋਏਗਾ ਤਾਂ ਉਹ ਕੁਝ ਮਤਲਬ ਕਿ ਹੱਦ ਤੱਕ ਹੋਏਗਾ, ਕਿ ਦਰਅਸਲ ਜੋ ਅਜੋਕੀ ਗੈਂਗਿਜ਼ਮ ਹੈ ਉਹਦੇ ਵਿੱਚ ਸਭ ਤੋਂ ਵੱਡੀ ਕੜੀ ਜਿਹੜੀ ਵਸੂਲੀ ਦੀ ਆ, ਉਹਦੀ ਸਟਾਰਟਿੰਗ ਚੰਡੀਗੜ੍ਹ ਤੋਂ ਹੋਈ ਸੀਗੀ। ਤੇ ਉਹ ਸ਼ੁਰੂਆਤ ਜਿਹੜੀ ਹੋਈ ਸੀ ਕਲੱਬਾਂ ਤੋਂ ਹੋਈ ਸੀਗੀ, ਬਾਉਂਸਰਾਂ ਦਾ ਗਰੁੱਪਾਂ ਦਾ ਝਗੜਾ ਸੀਗਾ, ਬਤੇਰਾ ਕੁਝ ਸੀ। ਚੰਡੀਗੜ੍ਹ ਤੋਂ ਨਿਕਲ ਕੇ ਉਹ ਮੋਹਾਲੀ ਤੱਕ ਆਈ ਸੀ, ਔਰ ਚੰਡੀਗੜ੍ਹ ਦੇ ਵਿੱਚੋਂ ਹੀ ਕਿਤੇ ਸਾਰਾ ਕੁਝ ਹੋਇਆ ਨਾ। ਗੋਲਡੀ ਬਰਾੜ ਦਾ ਭਰਾ ਕਿੱਥੇ ਮਰਿਆ ਸੀਗਾ? ਗੁਰਲਾਲ ਵਿੱਕੀ ਮਿੱਡੂ ਖੇੜਾ ਕਿੱਥੇ ਮਰਿਆ ਸੀ? ਹਾਂਜੀ, ਗੁਰਲਾਲ ਬਰਾੜ। ਵਿੱਕੀ ਮਿੱਡੂ ਖੇੜਾ ਦਾ ਕਤਲ ਕਿੱਥੇ ਹੋਇਆ ਸੀ? ਮੋਹਾਲੀ ਦੇ ਵਿੱਚ। ਜੀ ਜੀ। ਤਾਂ ਮਤਲਬ ਕਿ ਉੱਥੋਂ ਬਹੁਤ ਕੁਝ ਨਿਕਲਿਆ। ਉਹ ਕਲੱਬਾਂ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਵਸੂਲੀ ਉੱਥੇ ਸਟਾਰਟ ਹੁੰਦੀ ਹੈ, ਤਾਂ ਫਿਰ ਉਹ ਨਿਕਲ ਕੇ ਮਾਝੇ ਨੂੰ ਤੇ ਕੰਪਲੀਟਲੀ ਕਵਰ ਕਰ ਲੈਂਦੀ ਹੈ। ਉਹ ਲੰਘਦੀ ਵਸੂਲੀ ਜਿਹੜੀ ਆ ਉਹ ਹੁਣ ਰਾਜਸਥਾਨ ਦੇ ਬਾਰਡਰ ਨੂੰ ਟੱਚ ਕਰ ਜਾਂਦੀ ਹੈ, ਜੀ ਜੀ, ਯਾਨੀ ਅਬੋਹਰ ਤੱਕ ਆ ਜਾਂਦੀ ਹੈ। ਤਾਂ ਉਹਦੀ ਸ਼ੁਰੂਆਤ ਉੱਥੋਂ ਹੀ ਹੋਈ ਸੀ। ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਜਿਹੜੀ ਮੈਂ ਕਰ ਰਿਹਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਚੰਡੀਗੜ੍ਹ 'ਚ ਨਾ ਸਿਰਫ ਗੈਂਗਵਾਰ ਹੋਏ, ਬਲਕਿ ਵਸੂਲੀ ਦੀ ਗੇਮ ਉੱਥੋਂ ਸਟਾਰਟ ਹੋਈ। ਜੀ ਜੀ। ਹੁਣ ਗਾਂ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ, ਕਿਹੜਾ ਉਹਦੇ 'ਚ ਆਇਆ, ਵਪਾਰੀ ਕਾਰੋਬਾਰੀ ਕਿਹੜਾ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਕੁਛ ਨਾਮੀ ਬੰਦੇ ਜਿਹੜੇ ਆ ਉਹਨਾਂ ਨੇ ਬਾਅਦ ਦੇ ਵਿੱਚ ਸ਼ਿਕਾਇਤਾਂ ਵੀ ਦਰਜ ਕਰਾਈਆਂ ਸਿਕਿਉਰਿਟੀ ਦੀ ਲਈ। ਹੁਣ ਇਹ ਜਦੋਂ ਇਸ ਤਰ੍ਹਾਂ ਦੇ ਦੇਸੀ ਬੰਬਨੁਮਾ ਹਮਲੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਤਾਂ ਪਤਾ ਲੱਗ ਗਿਆ ਸੀਗਾ ਕਿ ਇਹ ਮਾਮਲਾ ਜੁੜੇਗਾ ਇੱਥੇ ਜਾ ਕੇ। ਹੁਣ ਇੱਕ ਪੋਸਟ ਪਾਈ ਗਈ ਆ, ਕਥਿਤ ਤੌਰ ਤੇ ਦਾਅਵਾ ਕੀਤਾ ਗਿਆ ਕਿ ਸਾਡੀ ਕਾਲ ਇਗਨੋਰ ਕਰ ਰਹੇ ਸੀ। ਠੀਕ ਆ, ਤਾਂ ਕਾਲ ਨਹੀਂ ਸੀ ਸੁਣ ਰਹੇ, ਅਸੀਂ ਕੰਨ ਖੋਲ ਦਿੱਤੇ ਆ ਬਈ। ਕੰਨ ਖੋਲਣ ਦਾ ਮਤਲਬ ਕੀ ਹੁੰਦਾ ਹੈ ਕਿ ਦੇਖੋ, ਜਵਾਬ ਤਾਂ ਦੂਜੇ ਹੀ ਲਾਇਆ ਉਹਨਾਂ ਨੇ ਦੇਸੀ। ਅੱਛਾ, 700 ਗ੍ਰਾਮ RDX ਫੜੀ ਗਈ ਅਜਨਾਲੇ ਥਾਣੇ ਦੇ ਬਾਹਰ। ਉਹ ਵੀ ਲੋਕੇ ਖੁਸ਼ਕਿਸਮਤੀ ਸੀ ਕਿ ਪੁਲਿਸ ਵਾਲਿਆਂ ਦੀ ਬਚ ਗਏ। ਡੈਟੋਨੇਟਰ ਵਗੈਰਾ ਜਿਹੜੇ ਸੀ ਉਹ ਚੰਗੀ ਤਰ੍ਹਾਂ ਫਿੱਟ ਨਹੀਂ ਸੀਗੇ, ਠੀਕ ਢੰਗ ਨਾਲ ਉਹ ਵਿਸਫੋਟ ਨਹੀਂ ਹੋਇਆ, ਨਹੀਂ ਤਾਂ ਨੁਕਸਾਨ ਬਹੁਤ ਹੋ ਸਕਦਾ ਸੀ। 700-800 ਗ੍ਰਾਮ RDX ਬਹੁਤ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਦਾ ਸੰਭਾਵੀ ਦੌਰਾ ਜਿਹੜਾ ਹੈ ਉਹ ਬਿਲਕੁਲ ਕਹਿ ਲਓ ਕਿ ਐਨ ਮੌਕੇ ਤੇ ਆ, ਉਸ ਤੋਂ ਪਹਿਲਾਂ ਇਹ ਸਭ ਕੁਝ ਹੋ ਜਾਂਦਾ ਹੈ। ਤਾਂ ਲਾਅ ਐਂਡ ਆਰਡਰ ਦੇ ਨਾਲ ਤਾਂ ਜੁੜਿਆ ਮਾਮਲਾ ਹੈ, ਉਹ ਕੰਸਰਨਡ ਹੈ। ਪਰ ਇਹਦੇ ਚ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਕਹਿ ਲਓ ਕਿ ਇਹ ਬੰਦੇ ਅੱਜ ਕੱਲ ਹਾਇਰ ਕੀਤੇ ਜਾਂਦੇ ਆ ਜੀ, ਉਹ ਫੜੇ ਵੀ ਜਾਂਦੇ ਆ। ਤੁਹਾਨੂੰ ਯਾਦ ਹੋਏਗਾ ਅੱਗੇ
2 ਬੰਦੇ ਫੜੇ ਸੀ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਹੀ ਇੱਕ ਸਾਬਕਾ ਪੁਲਿਸ ਅਧਿਕਾਰੀ ਦੇ ਘਰੇ ਸੁੱਟਿਆ ਸੀ ਬਾਬਾ। ਜੀ, ਜੀ। ਜਦੋਂ ਸੁੱਟਿਆ ਸੀ, ਜਦੋਂ ਫੜੇ ਗਏ ਸਰ, ਉਹ ਬੇਹੱਦ ਹੀ ਕਹਿ ਲਓ, ਬੇਹੱਦ ਗਰੀਬ ਤੇ ਬੇਹੱਦ ਹੀ ਕਹਿ ਲਓ ਕਿ ਬੇਸਮਝ ਬੰਦੇ। ਮੈਂ ਹੈਰਾਨ ਰਹਿ ਗਿਆ ਕਿ ਇੱਕ ਬੰਦਾ ਉਹਨਾਂ ਚੋਂ ਮੁਲਜ਼ਮ ਜਿਹੜਾ ਸੀਗਾ, ਉਹ ਸ਼ਰਟ ਵੀ ਉਹੀ ਪਾਈ ਫਿਰਦਾ ਸੀਗਾ। ਅਸੀਂ ਇਸ ਦੁਨੀਆ ਨੂੰ ਜੀਵਿਆ ਹੈ ਸਰ। ਕੋਈ ਬੰਦਾ ਐਡਾ ਵੱਡਾ ਕ੍ਰਾਈਮ ਕਰਕੇ ਸਰ ਜੀ, ਤੇ ਦੂਜੇ ਦਿਨ ਕਿ ਤੀਜੇ ਦਿਨ ਉਹ ਗ੍ਰਿਫਤਾਰ ਹੋਇਆ, ਸ਼ਰਟ ਫੇਰ ਉਹ ਪਾਈ ਫਿਰਦਾ ਸੀਗਾ। ਤੇ ਜੰਮੂ ਤੋਂ ਬੱਸ ਚੜ੍ਹ ਕੇ, ਜਿਹੜਾ ਦੂਜਾ ਫੜਿਆ ਗਿਆ, ਜੰਮੂ ਤੋਂ ਬੱਸ ਚੜ੍ਹ ਕੇ ਦਿੱਲੀ ਜਾ ਰਿਹਾ ਸੀ ਵਾਇਆ ਚੰਡੀਗੜ੍ਹ। ਮਤਲਬ ਕਿ ਇੱਧਰ ਦੀ ਲੰਘਿਆ ਤਾਂ ਉਹਨੂੰ ਵੀ ਪੁਲਿਸ ਨੇ ਟ੍ਰੇਸ ਕਰ ਲਿਆ ਸੀਗਾ। ਕਹਿਣ ਦਾ ਮਤਲਬ ਹੈ ਕਿ ਇੰਨੀ ਸਧਾਰਨ ਪ੍ਰਵਿਰਤੀ ਦੇ ਬੰਦੇ ਹਾਰ ਕੀਤੇ ਜਾਂਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਕਿੱਡਾ ਵੱਡਾ ਕ੍ਰਾਈਮ ਅੰਜਾਮ ਦੇਣ ਜਾ ਰਹੇ ਹੈ। ਜੀ, ਸਹੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਕਰਨ ਜਾ ਰਹੇ ਆ। ਮੈਨੂੰ ਬਾਅਦ ਚ ਪਤਾ ਲੱਗਾ 20-50 ਹਜ਼ਾਰ ਦੀ ਜ਼ਰੂਰਤ ਹੈ ਨਸ਼ਾ ਪੱਤਾ ਕਰਨਾ, ਠੀਕ ਹੈ। ਸੋ ਇਸ ਕਰਕੇ ਇਹ ਜਿਹੜੇ ਨੈਟਵਰਕ ਹੈ, ਇਹਨਾਂ ਨੂੰ ਕਹਿ ਲਓ ਕਿ ਕੋਈ ਚਿੰਤਾ ਨਹੀਂ, ਕੋਈ ਫੜਿਆ ਜਾਂਦਾ, ਕੋਈ ਕਿੱਧਰ ਜਾਂਦਾ, ਬਾਅਦ ਦੇ ਵਿੱਚ ਕੌਣ ਪੁੱਛਦਾ ਜੀ। ਪਰ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਵਾਰੀ ਜੇ ਇਸ ਤਰ੍ਹਾਂ ਦਾ ਹਮਲਾ ਹੋ ਜਾਂਦਾ ਹੈ ਤਾਂ ਉਹ ਜਿਹੜੇ ਇਸ ਤਰ੍ਹਾਂ ਦੀ ਕਹਿ ਲਓ ਕਿ ਕਾਰੋਬਾਰ 'ਚ ਲੱਗੇ ਕਮਾਈ ਕਰਨ ਵਾਲੇ, ਉਹ ਡਰ ਜਾਂਦੇ, ਦਹਿਲ ਜਾਂਦੇ ਆ ਕਿ ਕਿਸੇ ਨਾਲ ਨਹੀਂ ਸੰਭਵ ਹੈ। ਤੇ ਇਹਦੇ 'ਚ ਇੱਕ ਤਾਂ ਜਿਹੜਾ ਬਾਦਸ਼ਾਹ ਰੈਪਰ ਹੈ ਜਿਹੜਾ, ਉਹਦਾ ਵੀ ਕਹਿੰਦੇ ਆ ਕਿ ਪਾਰਟਨਰਸ਼ਿਪ ਵਾਲਾ ਸੀਗਾ ਕਲੱਬ। ਤਾਂ ਸਾਫ਼ ਹੈ ਕਿ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ। ਬਸ ਆਹੀ ਤੇ ਚੀਜ਼ ਚਾਹੀਦੀ ਹੁੰਦੀ ਹੈ। ਤਾਂ ਹੁਣ ਆਰਾਮ ਨਾਲ ਫੋਨ ਜਾਏਗਾ ਕਿਸੇ ਕਲੱਬ ਵਾਲੇ ਨੂੰ ਕਿ ਦੇ ਯਾਰ 5 ਲੱਖ ਦੇ ਦੇ, 7 ਲੱਖ ਐਂਟਰੀਆਂ, ਚੱਲ 10 ਐਂਟਰੀਆਂ ਰਾਤ ਨੂੰ ਹੋਣਗੀਆਂ ਬਈ, ਠੀਕ ਹੈ ਜੀ, ਭੇਜ ਦਿਓ। ਸਭ ਇਹ ਸਾਰਾ ਕੁਝ ਚੱਲਦਾ ਹੈ। ਸੋ ਇਸ ਵਾਸਤੇ ਇਹ ਸਾਰਾ ਕੁਝ ਜਿਹੜਾ ਸੀਗਾ ਨਾ ਜੀ, ਸਾਫ਼ ਹੀ ਸੀਗਾ ਕਿ ਜੋ ਇਹ ਕਹਿ ਲਓ ਕਿ ਦੇਸੀ ਬੰਬ ਦੇ ਨਾਲ ਹਮਲੇ ਹੋਏ ਆ। ਇੱਕ ਤੇ ਤਾਂ ਉਹ CCTV ਆ ਗਈ ਕਿ ਜਿਸ ਤਰ੍ਹਾਂ ਇੱਕ ਉਹ ਆਉਂਦਾ ਮੁੰਡਾ ਸੁੱਟ ਕੇ ਤੇ ਭੱਜਦਾ, ਤਾਂ ਪਤਾ ਲੱਗ ਗਿਆ ਸਾਰਾ ਕੁਝ ਕਿ ਬਈ ਇਸ ਤਰ੍ਹਾਂ ਹੋਇਆ। ਤਾਂ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਵਸੂਲੀ ਨਾਲ ਹੀ ਜੁੜਦਾ ਨਜ਼ਰ ਆ ਰਿਹਾ। ਪਰ ਲਾਅ ਐਂਡ ਆਰਡਰ ਦਾ ਜਿਹੜਾ ਮਸਲਾ ਹੈ, ਉਹਦੇ 'ਚ ਪੰਜਾਬ ਪੁਲਿਸ ਕੀ ਆ ਕਿ ਹੁਣ ਗੋਲੀਆਂ ਗਾਲੀਆਂ ਤਾਂ ਬਹੁਤ ਮਾਰ ਰਹੀ ਹੈ ਲੱਤਾਂ 'ਚ, ਜਿਹਨੂੰ ਵੀ ਫੜਦੇ ਆ। ਪੁਲਿਸ ਨੂੰ ਤੇ ਸ਼ਰੇਆਮ, ਮੈਂ ਇੱਕ ਅਫਸਰ ਦੀ ਬਾਈਟ ਦੇਖ ਰਿਹਾ ਸੀ, ਉਹ ਕਹਿੰਦਾ ਜੀ ਅਸੀਂ ਇਨਕਾਊਂਟਰ ਕੀਤਾ। ਕੀਤਾ ਸ਼ਬਦ ਨਹੀਂ ਹੁੰਦਾ, ਉੱਚ ਅਧਿਕਾਰੀ ਕਹਿੰਦੇ ਇਨਕਾਊਂਟਰ ਕੀਤਾ। ਇਨਕਾਊਂਟਰ ਹੁੰਦਾ, ਬਿਲਕੁਲ ਜੀ, ਇਨਕਾਊਂਟਰ ਕੀਤਾ ਨਹੀਂ ਹੁੰਦਾ। ਮੈਂ ਕਿਹਾ ਕਿੱਡਾ ਉਹ ਨੌਜਵਾਨ ਹੀ ਸੀ, ਉੱਚ ਅਧਿਕਾਰੀ ਸੀਗਾ। ਮੈਂ ਕਿਹਾ ਕਮਾਲ ਦੀ ਗੱਲ, ਕਿਉਂਕਿ ਹੁਣ ਇਹ ਜਿਹਨੂੰ ਫੜਦੇ ਆ, ਜਿਹੜਾ ਵੀ ਸ਼ੂਟਰ ਫੜਦੇ ਆ, ਉਹਦੇ 1-2 ਗੋਲੀਆਂ ਮਾਰਦੇ ਆ ਵੀ ਘੱਟੋ ਘੱਟ ਕੋਈ 6 ਮਹੀਨੇ ਤੇ ਲੰਗੜਾਉਂਦਾ ਫਿਰੂਗਾ ਨਾ। ਸੋ ਇਸ ਕਰਕੇ ਪੁਲਿਸ ਥੋੜੀ ਸਖਤ ਜ਼ਰੂਰ ਹੋਈ ਹੈ। ਮਾਰ ਵੀ ਦਿੰਦੇ ਨੇ, ਮਰੇ ਵੀ ਬਹੁਤ ਨੇ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਥੋੜੇ ਜਿਹੇ ਪੈਸਿਆਂ ਦੇ ਲਾਲਚ ਪਿੱਛੇ ਬਥੇਰੇ ਬੰਦੇ ਤਿਆਰ ਹੋ ਜਾਂਦੇ ਆ, ਜਿਹੜੇ ਇਸ ਤਰ੍ਹਾਂ ਦੇ ਨੈਟਵਰਕ ਆ ਜਿਨ੍ਹਾਂ ਦੇ ਕੋਲ 600-700 ਸ਼ੂਟਰ ਹੀ ਦੱਸੀਦਾ। ਉਹਨਾਂ ਲਈ ਕੋਈ ਏਦਾਂ ਦੇ ਬੰਦੇ ਲੱਭਣੇ ਕੋਈ ਔਖਾ ਕੰਮ ਨਹੀਂ ਹੁੰਦਾ ਜੀ। ਜੀ। ਤੇ ਮੈਨੂੰ ਜੀ ਉੱਧਰ ਗੱਲ ਕਰੀਏ, ਡੱਲੇਵਾਲ ਸਾਹਿਬ ਦੀ ਮਰਨ ਵਰਤ ਤੇ ਬੈਠੇ ਸੀ ਪਰ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਜੀ। 2 ਜਾਣੇ ਮਰਨ ਵਰਤ ਤੇ ਬੈਠੇ ਨੇ ਹੋਰ। ਹਾਂਜੀ, ਦੇਖੋ ਡੱਲੇਵਾਲ ਸਾਹਿਬ ਵੀ ਤੇ ਮਰਨ ਵਰਤ ਤੇ ਹੀ ਚਲੇ ਗਏ ਨਾ, ਵਿਰਾਸਤ ਦੇ ਵਿੱਚ ਹੀ। ਤਾਂ 2 ਹੋ ਗਏ ਜੀ, ਜੀ। ਇੱਕ ਹੋ ਗਏ ਸ਼ਾਇਦ ਹਰਦੋ ਝੰਡਾ ਵਾਲੇ, ਉਹ ਹੋ ਗਏ। ਤੇ ਇਹ ਜਿਹੜਾ ਐਲਾਨ ਸੀਗਾ, ਅੱਗੇ ਵੀ ਤੁਹਾਨੂੰ ਯਾਦ ਹੋਣਾ ਆਪਾਂ ਗੱਲ ਕੀਤੀ ਸੀ, ਉਹ 10-12 ਦਿਨ ਪਹਿਲਾਂ ਦਾ ਹੀ ਸੀਗਾ। ਹੁਣ ਇਹਨਾਂ ਨੇ ਕੀ ਕੀਤਾ ਕਿ ਕੱਲ ਰਾਤ ਯਾਨੀ 2:45 ਵਜੇ ਡੱਲੇਵਾਲ ਨੂੰ ਚੱਕ ਲਿਆ ਉੱਥੋਂ ਖਨੌਰੀ ਬਾਰਡਰ ਤੋਂ ਜੀ। ਪਹਿਲਾਂ ਤੇ ਪੰਧੇਰ ਹੋਰਾਂ ਨੇ ਕਿਹਾ ਕਿ ਇਹ ਹਿੰਦੀ ਬੋਲਦੇ ਸੀ, ਏਦਾਂ ਲੱਗਿਆ ਕਿ ਸ਼ਾਇਦ ਹਰਿਆਣੇ ਦੀ ਪੁਲਿਸ ਚੁੱਕ ਕੇ ਲੈ ਗਈ ਆ। ਠੀਕ ਹੈ। ਫਿਰ ਬਾਅਦ ਦੇ ਵਿੱਚ ਸਾਫ਼ ਹੋਇਆ ਕਿ ਨਹੀਂ ਜੀ, ਇਹ ਤਾਂ ਪੰਜਾਬ ਪੁਲਿਸ ਹੀ ਆ, ਕਿਉਂਕਿ ਪੰਜਾਬ ਪੁਲਿਸ ਨੇ ਕਿਹਾ ਕਿ ਸਾਡੀ ਹਿਰਾਸਤ ਦੇ ਵਿੱਚ ਆ। ਫਿਰ ਉਹ ਤੋਂ ਬਾਅਦ ਇਹ ਆਪਰੇਸ਼ਨ ਆਈ ਕਿ ਉਹਨਾਂ ਨੇ, ਉਹ ਜਿੱਥੇ ਵੀ ਹੈਗੇ, ਉਹਨਾਂ ਨੇ ਕਿਹਾ ਕਿ ਮਰਨ ਵਰਤ ਮੈਂ ਆਪਦਾ ਜਿਹੜਾ ਸਟਾਰਟ ਕਰ ਦਿੱਤਾ। ਇਧਰੋਂ ਪਹਿਲਾਂ ਸਤਨਾਮ ਸਿੰਘ ਬਹਿਰੂ ਹੈਗੇ ਆ, ਉਹਨਾਂ ਤੇ ਚਰਚਾ ਹੋਈ ਖਨੌਰੀ ਬਾਰਡਰ ਕਿ ਉਹ ਬੈਠਣਗੇ ਮਰਨ ਵਰਤ ਤੇ। ਫਿਰ ਉਸ ਤੋਂ ਬਾਅਦ ਜਿਹੜੇ ਇਹ ਹੈਗੇ ਆ ਸੁਖਦੇਵ ਸਿੰਘ ਹਰਦੋ ਝੰਡਾ, ਫਿਰ ਇਹਨਾਂ ਤੇ ਨਾਮ ਤੇ ਸਹਿਮਤੀ ਬਣ ਗਈ ਆ ਜੀ। ਉਧਰੋਂ ਇੱਕ ਵੱਡੀ ਗੱਲ ਇਹ ਵੇਖਣ ਨੂੰ ਮਿਲੀ ਆ ਕਿ ਖਨੌਰੀ ਬਾਰਡਰ ਮਤਲਬ ਕਿ ਖੋਲਣ ਵਾਸਤੇ ਥੋੜੀ ਤਿਆਰੀ ਹੋ ਰਹੀ ਆ।
ਤੇ ਉੱਥੇ ਇੱਕ ਵੱਡੇ ਕਿਸਾਨ ਆਗੂ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਕਿ ਹੋ ਸਕਦਾ ਟਰੈਕਟਰ ਟਰਾਲੀਆਂ ਵਾਸਤੇ ਤਾਂ ਅਲਾਓ ਨਾ ਕਰਨ, ਪਰ ਉਦਾਂ ਲਾਂਘਾ ਦੇ ਦੇਣ ਕਿ 6 6 ਦਸੰਬਰ ਨੂੰ ਜਿਹੜਾ ਇਹਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਕਿ ਉਹਦੇ ਵਾਸਤੇ ਸ਼ਾਇਦ ਜ਼ਰੂਰ ਹੋ ਸਕਦਾ ਹੈ ਕਿ ਕੁਝ ਰਾਹਤ ਜਾਂ ਕਹ ਲਓ ਕੱਲ ਨੂੰ ਫਾਰਮੈਲਿਟੀ ਵੀ ਹੁੰਦੀ ਹੈ ਨਾ ਕੋਰਟ ਕਚਹਿਰੀਆਂ 'ਚ ਜੇ ਜਾਂਦਾ ਹੈ ਮਾਮਲਾ, ਰਾਈਟ ਟੂ ਠੀਕ ਹੈ ਨਾ ਜੀ, ਜੋ ਆਪਾਂ ਵਿਖਾਵਾ ਕਰਦੇ ਹਾਂ, ਰਾਈਟ ਟੂ ਜੋ ਪ੍ਰੋਟੈਸਟ, ਵੀ ਆਪਣਾ मतलब कि जो भी प्रोटेस्ट है, दिखावा करना है, कोई भी विरोध करना है, ਜੀ ਜੀ तो कहने का मतलब यह है कि उस चीज का किते ना किते शायद मौका संभालिया जाता है। पर ਇਹ ਸਾਫ਼ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਬੈਠਣਾ। ਉਹਦਾ ਕਾਰਨ ਪ੍ਰਵੀਨ ਜੀ ਇਹ ਆ ਕਿ ਕਿਸਾਨ ਆਗੂਆਂ ਚ ਬੰਦੇ ਦੱਸਦੇ ਆ ਕਿ ਇਹ ਕੈਂਸਰ ਦੇ ਮਰੀਜ਼ ਨੇ, ਇਹਨਾਂ ਨੇ ਇਹੋ ਗੱਲ ਧਾਰੀ ਆ ਕਿ ਬਾਈ ਦੇਖੋ ਹੁਣ ਮੈਨੂੰ ਪਤਾ ਨਹੀਂ ਕਦੋਂ ਬੁਲਾਵਾ ਆ ਸਕਦਾ ਤੇ ਮੈਂ ਇਸ ਅੰਦੋਲਨ ਚ ਜਾਨ ਫੂਕਣੀ ਆ, ਮਤਲਬ ਕਿ ਸ਼ਹਾਦਤ ਦੇਣੀ ਆ, ਮਨ ਬਣਾਇਆ ਸੀ। ਇਸ ਗੱਲ ਦਾ ਸ਼ਾਇਦ ਏਜੰਸੀਆਂ ਨੂੰ ਜਾਂ ਪੁਲਿਸ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਐਸੀ ਨੌਬਤ ਜੇ ਆਉਂਦੀ ਆ, ਕਿਉਂਕਿ ਇਸ ਵੇਲੇ ਇਹ ਖਨੌਰੀ ਚ ਜਿਹੜਾ ਚੱਲ ਰਿਹਾ ਸੀਗਾ ਇਹ ਇੱਕ ਫਲॉप ਸ਼ੋ ਹੀ ਸੀਗਾ ਪ੍ਰਵੀਨ ਜੀ। ਇਹਦੇ ਚ ਕੁਛ ਨਹੀਂ ਸੀਗਾ, ਦਮ ਨਹੀਂ ਸੀ ਹੈਗਾ ਉੱਥੇ। ਤੇ ਉੱਥੋਂ ਦੇ ਜਿਹੜੇ ਬੰਦੇ ਪਟਿਆਲੇ ਜ਼ਿਲ੍ਹੇ ਤੋਂ, ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ, ਵਾਈਵਾਨ ਬੰਦਾ ਅਜੇ ਵੀ ਸ਼ਾਇਦ ਮੇਰੇ WhatsApp ਚ ਪਿਆ ਹੋਏਗਾ, ਜਿਹੜਾ ਬੰਦਾ ਡੇ 1 ਤੋਂ ਇਹਦੀ ਸਪੋਰਟ ਕਰ ਰਿਹਾ ਸੀ, ਜਾ ਕੇ ਮਤਲਬ ਕਿ ਥਰੂ ਗੈਸ ਖਾਦੇ, ਉਹ ਕਹਿੰਦਾ ਜੀ ਹੁਣ ਉੱਥੇ ਫਾਇਦਾ ਕੀ, ਉੱਥੇ ਤਾਂ ਐਕਸੀਡੈਂਟਾਂ ਦਾ ਕਾਰਨ ਬਣ ਰਹੇ ਆ। ਇੱਕ ਮੌਕੇ ਇਹੋ ਜਿਹਾ ਮੇਰੇ ਹਾਲੇ ਵੀ WhatsApp ਤੇ ਮੈਸੇਜ ਪਿਆ ਜੀ ਜੀ, ਜਿਸਨੂੰ ਮੈਂ ਜਾਣਦਾ ਸੀ ਕਿਉਂਕਿ ਪਟਿਆਲੇ ਚ ਬਹੁਤ ਵਾਕਫੀਅਤ ਆ। ਉਹ ਖੈਰ ਇਹ ਗੱਲ ਜਿਹੜੀ ਹੈ ਨਾ ਉਹ ਸਾਫ਼ ਸੀਗੀ ਕਿ ਖਨੌਰੀ ਮੋਰਚਾ ਜਿਹੜਾ ਸੀਗਾ ਬਿਲਕੁਲ ਜਿੱਦਾਂ ਕਹਿ ਲਈਏ ਕਿ ਵਿਸਰਿਆ ਭੁੱਲਿਆ ਸੀਗਾ। ਤਾਂ ਇਹਨਾਂ ਨੇ ਇਹ ਕਦਮ ਚੁੱਕਿਆ ਔਰ ਪੁਲਿਸ ਨੇ ਚੁੱਕ ਕੇ ਨਾਲ ਦੀ ਨਾਲ ਇਸ ਮੋਰਚੇ ਨੂੰ ਫਿਰ ਦਿਖਾ ਦਿੱਤਾ। ਇਹ ਵੀ ਸੱਚ ਆ, ਇਹ ਵੀ ਫੈਕਟ ਆ। ਹੁਣ ਦੇਖੋ ਅੱਗੇ ਕੀ ਬਣਦਾ। ਤਾਂ ਮਰਨ ਵਰਤ ਤਾਂ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਜਿੱਥੇ ਹੈਗੇ ਨੇ ਲੁਧਿਆਣੇ ਖੜਿਆ ਗਿਆ ਸ਼ਾਇਦ ਜਗਜੀਤ ਸਿੰਘ ਡੱਲੇਵਾਲ ਨੂੰ, ਤਾਂ ਉੱਥੇ ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣਾ ਮਰਨ ਵਰਤ ਜਿਹੜਾ ਸ਼ੁਰੂ ਕਰ ਰਿਹਾ। ਤਾਂ ਹੁਣ ਹੋਏਗਾ ਕੀ ਕਿ ਜਿਵੇਂ ਜਿਵੇਂ ਇਹ ਖਬਰਾਂ ਚੱਲਣਗੀਆਂ, ਹੁਣ ਤੁਹਾਨੂੰ ਪਤਾ ਹੀ ਆ ਜਿਹੜੇ ਬੰਦੇ ਨੇ ਮਰਨ ਵਰਤ ਰੱਖ ਲਿਆ, ਪਾਣੀ ਵੀ ਸ਼ਾਇਦ ਉਹ ਨਾ ਲੈਣ, ਤਾਂ ਸਥਿਤੀ ਉਹਨਾਂ ਦੀ ਜਿਹੜੀ ਆ ਸਿਹਤ ਦੇ ਪੱਖੋਂ ਲਗਾਤਾਰ ਵਿਗੜੇਗੀ। ਸੋ ਜਿਵੇਂ ਜਿਵੇਂ ਖਬਰਾਂ ਚੱਲਣਗੀਆਂ ਫਿਰ ਉਵੇਂ ਵੀ, ਕਿਉਂਕਿ ਹੁਣ ਕਣਕ ਬੀਜੀ ਗਈ ਆ ਤਕਰੀਬਨ, ਲੋਕ ਵੀ ਵਿਹਲੇ ਹੋ ਗਏ, ਤਾਂ ਫਿਰ ਇੱਕ ਵਾਰੀ ਕਹਿ ਲਓ ਕਿਸਾਨ ਅੰਦੋਲਨ ਜਿਹੜਾ ਉਹ ਮੰਗ ਸਕਦਾ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ ਆਪਾਂ। ਆਮ ਆਦਮੀ ਪਾਰਟੀ ਦੀ ਹੁਣ ਇਹ ਜੇਤੂ ਯਾਤਰਾ ਇਹਨਾਂ ਨੇ ਕੱਢੀ ਹੈ ਜੀ। ਦੇਖੋ ਜੇਤੂ ਯਾਤਰਾ ਕੱਢਣ ਦਾ ਇਹ ਜਿਹੜਾ ਹੈਗਾ ਇਹਨਾਂ ਦਾ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਸਨੂੰ ਏਦਾਂ ਦੇਖਦਾ ਕਿ ਇਹ ਕੋਈ ਨਪੋਲੀਅਨ ਦੀ ਫੌਜ ਤੋਂ ਥੋੜੀ ਜਿੱਤ ਕੇ ਆਇਆ ਕਿ ਜਿਹੜਾ ਏਡਾ ਲੰਮਾ 200-250 ਕਿਲੋਮੀਟਰ ਦਾ ਉਹਨਾਂ ਨੇ ਜਲਸਾ ਕੱਢਣਾ ਸੀ ਵੀ ਅਸੀਂ ਇੰਡੀਆ ਦੀ ਬਾਉਂਡਰੀ ਜਿਹੜੀ ਆ ਉਹ ਫਰਾਂਸ ਤੱਕ ਲੈ ਗਏ ਆ। ਉਹ ਇਹ ਦੇਖੋ ਸਮਝਿਆ ਕਰੋ ਚੀਜ਼ਾਂ ਨੂੰ। ਪਟਿਆਲੇ ਤੋਂ ਤੁਰੇ ਤੇ ਗਾਂ ਕਿਹੜਾ ਸ਼ਹਿਰ ਆ ਗਿਆ? ਲੁਧਿਆਣਾ। ਤੇ ਲੁਧਿਆਣੇ ਤੋਂ ਗਾਂ ਕਿਹੜਾ ਆ ਜਾਂਦਾ? ਫਗਵਾੜਾ। ਬਾਹਰ ਨਿਕਲਦੇ ਥੋੜੀ ਦੂਰ ਫਗਵਾੜਾ ਆ ਗਿਆ, ਤੇ ਫਗਵਾੜੇ ਤੋਂ ਥੋੜੀ ਦੂਰ ਕੀ ਆ ਗਿਆ? ਜਲੰਧਰ। ਤੇ ਜਲੰਧਰ ਤੋਂ ਗਾਂ ਅੰਮ੍ਰਿਤਸਰ ਆ ਗਿਆ। ਤੇ ਪੰਜੇ ਨਿਗਮ ਨੇ, ਨਿਗਮਾਂ ਦੀਆਂ ਚੋਣਾਂ ਨੇ ਸਾਲ ਜੀ ਜੀ ਆਉਣ ਵਾਲੇ ਦਿਨਾਂ ਤੇ ਬਾਕੀ ਕੁਝ ਨਾਲ ਕੌਂਸਲਾਂ ਵਗੈਰਾ ਦਾ ਇਲੈਕਸ਼ਨ ਹੈ। ਤਾਂ ਜਿਹੜੀ ਉਹ ਜੇਤੂ ਮੁਹਿੰਮ ਇਹਨਾਂ ਨੇ ਉਹਦਾ ਰੰਗ ਫਿਰ ਗਾਂ ਚਾੜਨਾ ਵੀ ਹੈ ਨਾ। ਪਰ ਤੁਸੀਂ ਦੇਖੋ ਸਰਕਾਰ ਦਾ ਹਾਲ ਕੀ ਆ। ਸਭ ਇਹ ਚੋਣਾਂ ਇਹ ਕੋਈ ਗਰੰਟੀ ਨਹੀਂ ਹੁੰਦੀਆਂ ਕਿ ਤੁਸੀਂ ਸਹੀ ਕਰ ਰਹੇ ਹੋ, ਜੋ ਮਰਜ਼ੀ। ਚਲੋ ਇਹ ਤਾਂ ਹੁਣ ਇਹਨਾਂ ਦੇ ਹੱਥ ਡੋਰ ਹੈ ਸਾਹਿਬ। ਜਦੋਂ ਚਾਬੀ ਘਰ ਦੀ ਲੋਕਾਂ ਨੇ ਇਹਨਾਂ ਨੂੰ ਦਿੱਤੀ ਆ, ਅਸੀਂ ਥੋੜੀ ਨਾ ਕਹਿ ਸਕਦੇ ਕਿ ਤੁਸੀਂ ਆਲਾ ਨਾ ਖੋਲੋ, ਜਾਲੀ ਨਾ ਖੋਲੋ, ਪ੍ਰਾਰਥਨਾ ਕਰੋ, ਤੁਸੀਂ ਜੋ ਮਰਜ਼ੀ ਕਰੋ ਸਾਹਿਬ। ਅਸੀਂ ਤੇ ਕੁਝ ਨਹੀਂ ਕਹਿ ਸਕਦੇ, ਅਸੀਂ ਤੇ ਵਿਸ਼ਲੇਸ਼ਣ ਕਰ ਸਕਦੇ ਹਾਂ। ਸਾਡੇ ਕੋਲ ਜਿਹੜਾ ਕੰਮ ਹੈ, ਗੱਲ ਇਹ ਆ ਕਿ ਬਈ ਹੁਣ ਤੁਸੀਂ ਦੇਖੋ ਕਿ ਅੱਜ ਖਬਰ ਲੱਗੀ ਹੈ ਕਿ ਜਸਵੰਤ ਜਫਰ ਨੂੰ ਤਨਖਾਹ ਹੀ ਨਹੀਂ ਦਿੱਤੀ 5-6 ਮਹੀਨੇ ਤੋਂ। ਹਾਂਜੀ ਹਾਂਜੀ ਲੱਗੀ ਹੋਈ ਹੈ ਬਿਲਕੁਲ। ਅੱਛਾ ਅੱਗੇ ਦੱਸਦਾ ਕਿ ਪਾਵਰਕੌਮ ਨੂੰ ਐਤਕੀ ਜਿਹੜੀ ਸਬਸਿਡੀ ਜਾਣੀ ਆ ਉਹ 24,000 ਕਰੋੜ ਦੀ ਜਾਣੀ ਆ। ਜੀ ਜੀ, ਉਹ ਹੁਣ ਤੱਕ ਸਿਰਫ ਉਹ 11,000 ਕਰੋੜ ਗਈ ਆ।
11,000 ਕਰੋੜ ਗਈ ਆ, ਮੁਕਾਬਲਤਨ ਪਿਛਲੇ ਸਾਲ ਦੇ ਨਵੰਬਰ ਤੋਂ 3,000 ਕਰੋੜ ਘੱਟ ਆ। ਇਸ 1.5 ਮਹੀਨੇ ਦੇ ਵਕਫੇ ਦੇ ਦੌਰਾਨ ਇਹਨਾਂ ਨੇ ਜਿਹੜੀ ਉਹ ਰਾਸ਼ੀ ਦੇਣੀ ਸੀਗੀ, ਸ਼ਾਇਦ 1500 ਕਰੋੜ ਦੇਣਾ ਸੀਗਾ ਤੇ ਦਿੱਤਾ 550 ਕਰੋੜ ਹੈ। ਉਹ 1000 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੇ ਆ ਤਨਖਾਹਾਂ ਵਗੈਰਾ ਦੇਣ ਵਾਸਤੇ ਹਿਸਾਬ ਨਾਲ। ਯਾਨੀ ਆ ਸਥਿਤੀ ਆ ਸਾਡੀ ਕਿ ਇਸ ਵੇਲੇ ਬਹੁਤ ਬਦਤਰੀਨ ਸਥਿਤੀ ਦੇ ਵਿੱਚ ਸਾਡਾ ਖਜ਼ਾਨਾ ਹੈ। 2500 ਕਰੋੜ ਸ਼ਾਇਦ ਦੇਣਾ ਸੀ 1.5 ਮਹੀਨੇ ਚ ਤੇ ਦਿੱਤਾ 550 ਕਰੋੜ। ਅੱਛਾ ਹੋਰ ਸੁਣ ਲਓ, ਚਲੋ ਮੈਨੂੰ ਯਾਦ ਆ ਗਿਆ ਕਿਉਂਕਿ ਇਹ ਅੰਕੜੇ ਮੈਂ ਬਹੁਤ ਦਿਲਚਸਪੀ ਨਾਲ ਇਕੱਠੇ ਕਰਦਾ, ਇਕਨੋਮੀ ਜਾਂ ਇਹਨਾਂ ਚੀਜ਼ਾਂ ਤੇ ਕੰਮ ਕਰਨ ਦਾ ਮੇਰਾ ਕਹਿ ਲਓ ਕਿ ਬੜਾ ਮਨ ਕਰਦਾ ਰਹਿੰਦਾ ਹੈ। ਪਿਛਲੇ ਦਿਨੀ ਇੱਕ ਰਿਪੋਰਟ ਜਿਹੜੀ ਹੈ ਨਾ, ਉਸਨੇ ਪੰਜਾਬ ਸਰਕਾਰ ਜਾਂ ਪੰਜਾਬ ਦੀ ਹਾਲਤ ਨੂੰ ਐਸਾ ਬਿਆਨਿਆ ਹੈ ਕਿ ਮੈਂ ਸਮਝਦਾ, ਵੈਸੇ ਤਾਂ ਪਤਾ ਨਹੀਂ ਲੱਗਦਾ ਕਿਸੇ ਨੂੰ ਜ਼ਿਆਦਾ, ਇਹਨਾਂ ਦੇ ਕਰਜ਼ੇ ਦੀ ਹੱਦ ਮਿੱਥੀ ਸੀ ਇਸ ਬਜਟ ਦੇ ਵਿੱਚ 30,464 ਕਰੋੜ ਫਾਈਨੈਂਸ਼ੀਅਲ ਈਅਰ ਜਿਹੜਾ ਚੱਲਦਾ ਕਰੰਟ ਜਿਹਨੂੰ ਕਹਿ ਦਿੰਦੇ ਆਪਾਂ। ਹਿਸਾਬ ਲਾ ਲਓ ਕਿ ਅਕਤੂਬਰ ਤੱਕ ਜੀ 26,222 ਕਰੋੜ ਦਾ ਕਰਜ਼ਾ ਚੁੱਕ ਲਿਆ। ਮਤਲਬ ਜਿਹੜੀ ਹੱਦ ਹੈ ਤੁਹਾਡੀ ਮਿੱਥਿਆ, ਉਹਦਾ ਤੁਸੀਂ 86.07% ਯੂਜ਼ ਕਰ ਚੁੱਕੇ ਹੋ ਤੇ ਹਾਲੇ ਮਹੀਨੇ ਤੇ ਡਾਂ ਕਰਕੇ ਪਏ ਆ 4-5। ਇਹਦਾ ਮਤਲਬ ਹੈ ਕਿ ਜੋ ਹੱਦ ਮਿੱਥੀ ਆ ਤੁਸੀਂ ਉਹਨੂੰ ਵੀ ਕ੍ਰਾਸ ਕਰ ਜਾਓਗੇ। ਪਰ ਇਹਨਾਂ ਚੀਜ਼ਾਂ ਤੋਂ ਇਹ ਬੇਪਰਵਾਹ ਨੇ, ਜਿਵੇਂ ਦਿੱਲੀ ਵਾਲੇ ਕਹਿੰਦੇ ਆ, ਕਿਉਂਕਿ ਸਾਰੀ ਪਲੈਨਿੰਗ ਤਾਂ ਉਹਨਾਂ ਦੀ ਚੱਲਦੀ। ਅਮਨ ਅਰੋੜਾ ਪ੍ਰਧਾਨ ਬਣੇ, ਪ੍ਰਧਾਨ ਉਹਨਾਂ ਨੇ ਬਣਾਇਆ, ਤਾਂ ਉਹ ਬਸ ਕੰਮ ਕੀਤੀ ਜਾਂਦੇ ਆ। ਸੋ ਇਹ ਇਹਨਾਂ ਦੇ ਆਪਣੇ ਮੰਤਵ ਹੈ। ਮੇਨਲੀ ਤਾਂ ਇਹੋ ਆ ਕਿ ਨੋਟੀਫਿਕੇਸ਼ਨ ਜਦੋਂ ਇਹ ਕਹਿਣਗੇ ਸੂਬੇ ਦੇ ਚੋਣ ਕਮਿਸ਼ਨ ਨੇ ਜਾਰੀ ਕਰ ਦੇਣਾ, ਰੰਗ ਤੇ ਇਲੈਕਸ਼ਨ ਵਾਲਾ ਚੜਾਉਣ ਡਿਆ ਨਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ ਗੱਲ ਕਰੀਏ ਕੈਰੋਂ ਪਰਿਵਾਰ ਦੀ। ਇਹਨਾਂ ਦੀ ਵਾਪਸੀ ਨੂੰ ਲੈ ਕੇ ਹੁਣ ਕੋਈ ਹਲਚਲ ਹੋਣ ਲੱਗੀ ਹੈ ਜੀ? ਦੇਖੋ, ਹਰਮਿੰਦਰ ਸਿੰਘ ਗਿੱਲ ਲਾਈਵ ਹੋ ਗਏ, ਉਹਨਾਂ ਨੇ ਸਵਾਲ ਚੁੱਕੇ ਕੈਰੋਂ ਫੈਮਿਲੀ ਤੇ ਦਰਅਸਲ ਕੀ ਆ ਕਿ ਇੱਕ ਫੋਟੋ ਜਿਹੜੀ ਆ ਉਹ ਬਾਜਵਾ ਸਾਹਿਬ ਨੇ ਪੋਸਟ ਕੀਤੀ ਸੀ ਬੀਤੇ ਦਿਨੀ। ਗੁਰਚੇਤ ਸਿੰਘ ਭੁੱਲਰ ਜੀ ਦੇ ਸ਼ਾਇਦ ਪੋਤਰੇ ਦਾ ਵਿਆਹ ਸੀਗਾ, ਉਸ ਮੌਕੇ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਨਾਲ। ਉੱਥੋਂ ਹੀ ਕਿਤੇ ਨਾ ਕਿਤੇ ਇਹਨਾਂ ਨੂੰ ਕਨਸੋ ਲੱਗੀ ਜਾਂ ਸ਼ੱਕ ਸ਼ੁਬਾ ਹੋਇਆ, ਇਹਨਾਂ ਨੇ ਸਵਾਲ ਚੁੱਕ ਦਿੱਤੇ। ਹੁਣ ਹਲਚਲ ਤੇ ਫਿਰ ਹੈਗੀ, ਇਹਦਾ ਮਤਲਬ ਇਹ ਕਿਤੇ ਨਾ ਕਿਤੇ ਗਿੱਲ ਸਾਹਿਬ ਨੂੰ ਇਉਂ ਆ ਕਿ ਬਈ ਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਚ ਆ ਗਏ ਤਾਂ ਫਿਰ ਮੈਨੂੰ ਤੇ ਪੱਟੀ ਤੋਂ ਕਿਸੇ ਨੇ ਪੁੱਛਣਾ ਹੀ ਨਹੀਂ। ਜੀ ਪੱਟੀ ਤੋਂ ਕਿਸੇ ਨੇ ਪੁੱਛਣਾ ਹੀ ਨਹੀਂ। ਲੋਕ ਤੇ ਨੂੰ ਕਹੀ ਜਾਂਦੇ ਆ ਕਿ ਭਾਈ ਆਪਦੀ ਤਿਆਰੀ ਖਿੱਚ ਲਾ, ਕੈਰੋਂ ਆਉਂਦਾ ਹੈ। ਕੈਰੋਂ ਦਾ ਭਾਈ ਆਧਾਰ ਹੈ, ਇਹਦੇ ਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤੇ ਇਹਨਾਂ ਦਾ ਆਧਾਰ 17 ਚ ਜਿੰਨਾ ਸੀ ਉਹ 22 ਦੇ ਵਿੱਚ ਖਿਲਰ ਗਿਆ ਸਾਰਾ। ਇਹਨਾਂ ਦੇ ਤੇ ਦੋ ਲੀਡਰ, ਮੈਂ ਕਿਉਂਕਿ ਕਾਫੀ ਉੱਥੇ ਲੋਕਾਂ ਨੂੰ ਜਾਣਦਾ ਪੱਟੀ ਦੇ ਵਿੱਚ ਸਾਹਿਬ, ਕਿ ਇਹਨਾਂ ਦੇ ਦੋ ਮਿੱਤਰ ਹੀ ਖੀਰ ਤੇ ਰਹਿ ਗਏ ਸੀ। ਇੱਕੋ ਸੇਖੋ ਸਾਹਿਬ, ਇੱਕੋ ਸ਼ਾਇਦ SPPC ਵਾਲੇ ਮੈਂਬਰ। ਬਾਕੀ ਇਹਨਾਂ ਦੇ ਜਿਹੜੇ ਪੁਰਾਣੇ ਫੈਡਰੇਸ਼ਨ ਟਾਈਮ ਦੇ ਦੋਸਤ ਮਿੱਤਰ ਨੇਤਾਗਣ ਸਾਰੇ ਹੌਲੀ ਪਾਸੇ ਹੋ ਗਏ। ਤਾਂ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਿਆ। ਸੋ ਇਸ ਕਰਕੇ ਹੁਣ ਇਹ ਸਾਰੀ ਜਦੋਜਹਿਦ ਚੱਲ ਰਹੀ ਹੈ। ਪਰ ਜਿੰਨੀ ਕੁ ਮੈਨੂੰ ਜਾਣਕਾਰੀ ਆ, ਕੈਰੋਂ ਫੈਮਿਲੀ ਆ ਸਕਦੀ ਹੈ ਕਾਂਗਰਸ ਚ। ਠੀਕ ਹੈ। ਪਰ ਆ ਜਿਹੜਾ ਬਾਜਵੇ ਬੁਜਵੇ ਵਾਲਾ ਦਾ ਇਹ ਕੰਮ ਹੈ ਨਾ, ਬਾਜਵੇ ਬੁਜਵੇ ਹੋਰਾਂ ਦਾ, ਇੱਥੋਂ ਨਹੀਂ ਹੁੰਦੀ। ਉਹਨਾਂ ਦੀ ਜੇ ਕਾਂਗਰਸ ਦੇ ਵਿੱਚ ਵਾਪਸੀ ਹੋਈ ਤੇ ਉਤਲੇ ਘਰੋਂ ਹੀ ਹੋ ਜਾਣੀ। ਠੀਕ ਹੈ ਨਾ ਜੀ, ਇੱਥੇ ਕਿਸੇ ਨੇ ਨਹੀਂ ਪੁੱਛਣਾ, ਕਿਉਂਕਿ ਜਿਹੜੀਆਂ ਝਾਕਾਂ ਤੇ ਬਾਜਵੇ ਹੋਰੀ ਫਿਰਦੇ ਆ, ਉਹੀ ਝਾਕ ਤੇ ਕੈਰੋਂ ਫੈਮਿਲੀ ਨੂੰ ਵੀ ਆ। ਸਮਝਦੇ ਹੋ ਨਾ? ਸੋ ਝਾਕ ਸਾਰਿਆਂ ਨੂੰ ਉਹੀ ਆ। ਬਾਕੀ ਦੇਖੋ ਅੱਗੇ ਕੀ ਬਣਦਾ। ਪਰ ਜਿੰਨੀ ਕੋ ਆਪਣੀ ਜਾਣਕਾਰੀ ਆ ਕਿ ਇਹ ਹਿਲਜੁਲ ਜਿਹੜੀ ਆ ਜਾਇਜ਼ ਆ, ਸਹੀ ਆ। ਇਹ ਕੋਈ ਐਵੇਂ ਨਹੀਂ ਆ। ਹਰਮਿੰਦਰ ਸਿੰਘ ਗਿੱਲ ਜੋ ਕਹਿ ਰਹੇ ਆ ਉਹਦੇ ਪਿੱਛੇ ਯੋਗ ਆਧਾਰ ਆ। ਜਿਵੇਂ ਹੁਣ ਉਹਨਾਂ ਨੇ ਵਾਪਸ ਬਾਜ਼ਾਰਾਂ 'ਚ ਤੁਰਨਾ ਫਿਰਨਾ ਸਟਾਰਟ ਕੀਤਾ ਹੈ, ਆਪਦੇ ਹਲਕੇ 'ਚ ਨਿਕਲਣਾ ਸਟਾਰਟ ਕੀਤਾ, ਲੋਕ ਅੱਗੇ ਇਹੀ ਗੱਲ ਕਹਿੰਦੇ ਕਿ ਕਿਉਂ ਟਾਈਮ ਵੇਸਟ ਕਰ ਰਹੇ ਹੋ, ਤੁਹਾਡੇ ਪੈਰ ਉਹਨਾਂ ਨੇ ਨਹੀਂ ਲੱਗਣ ਦੇਣੇ। ਉਹ ਤਾਂ ਹੀ ਕਲਪ ਕੇ ਹੁਣ ਲਾਈਵ ਹੋਏ। ਅੱਛਾ ਜੀ।
ਤੇ ਕੌਂਸਲ ਪ੍ਰਧਾਨ ਦੇ ਘਰੇ ਰੇਡ ਹੋਈ ਹੈ ਮਿੰਟੂ ਜੀ, ਤੇ ਸਾਬਕਾ ਮੰਤਰੀ ਦੀ ਨੋਕ ਝੋਕ ਦਾ ਕੋਈ ਮਾਮਲਾ ਕਹਿੰਦੇ? ਦੇਖੋ ਇਹ ਪਹਿਲਾਂ ਕਿ ਬਈ ਇੱਕ ਨਵਾਂ ਗਿਫਟ ਦਿੱਤਾ ਗਿਆ ਹੈ। ਕੌਂਸਲ ਪ੍ਰਧਾਨ ਨੇ ਜਿਹੜੇ ਸਾਹਿਬ, ਉਹਨਾਂ ਦਾ ਅੱਜ ਬਰਥਡੇ ਸੀਗਾ ਜਿਨ੍ਹਾਂ ਦੇ ਰੌਲਾ ਪਿਆ। ਠੀਕ ਹੈ। ਖੰਨੇ ਦਾ ਮਾਮਲਾ, ਖੰਨੇ ਜੇ ਦਵਿੰਦਰ ਭੁਲਾਇਆ ਨਾ ਕਰੋ, ਸਨਾ ਦੇ ਮਾਲਕੋ ਸਤਾਇਆ ਨਾ ਕਰੋ। ਖੰਨਿਆਂ ਵਾਲੇ ਦਵਿੰਦਰ ਹੋਰੀ ਵੀ ਕਦੇ ਛਾ ਗਏ ਸੀਗੇ ਗੀਤਕਾਰੀ ਚ। ਤਾਂ ਖੈਰ ਬਈ ਉੱਥੇ ਗੁਰਕੀਰਤ ਸਿੰਘ ਕੋਟਲੀ ਆ ਗਏ, ਇਹਨਾਂ ਦੇ ਘਰੇ ਰੇਡ ਹੋਈ। ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਸੌਰੀ ਜਿਹੜੇ ਹੈਗੇ ਨੇ ਗੁਰਕੀਰਤ ਸਿੰਘ ਕੋਟਲੀ, ਉਹ ਕਹਿ ਰਹੇ ਆ ਕਿ ਬਈ ਇਹ ਮਜਬੂਰ ਕਰ ਰਹੇ ਨੇ, ਜ਼ੋਰ ਪਾ ਰਹੇ ਨੇ ਪੁਲਿਸ ਵਾਲੇ ਕਿ ਇਹ ਪਾਰਟੀ ਛੱਡ ਦੇਣ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਣ। ਸੁਬਾਹ ਤੋਂ ਹੀ ਕਹਿੰਦੇ ਕਿ ਪ੍ਰਧਾਨ ਤੇ ਪੂਰੀ ਅੱਖ ਰੱਖੀ ਆ, ਸੋਨੇ ਦੇ ਤਵੀਤ ਵਾਲਿਆ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ, ਰੱਬ ਮੇਰੀ ਖੈਰ ਕਰੇ ਵੀ ਅੱਖ ਤੇਰੇ ਉੱਤੇ ਰੱਖੀ ਹੋਈ ਆ। ਤੇ ਗੱਲ ਆ ਉਹ ਤੇ ਸਵੇਰ ਦੀ ਅੱਖ ਰੱਖੀ ਬੈਠੇ ਕਿ ਦਫ਼ਤਰ ਦੇ ਵਿੱਚ ਵੀ ਪੁਲਿਸ ਪਹੁੰਚੀ, ਫਿਰ ਉਸ ਤੋਂ ਬਾਅਦ ਘਰੇ ਉਹ ਕਹਿੰਦੇ ਕਿ ਸਾਡਾ ਤੇ ਅੱਜ ਬਰਥਡੇ ਕੇਕ ਕੱਟਣਾ ਸੀ। ਉਹਨਾਂ ਕਿਹਾ ਕੋਈ ਗੱਲ ਨਹੀਂ, ਰਲ ਮਿਲ ਕੇ ਕੱਟ ਲਾਂਗੇ, ਫਿਰ ਹੋਰ ਕੀ ਆ। ਤਾਂ ਇੱਧਰ ਇਹਨਾਂ ਨੇ ਕਿਹਾ ਕਿ ਕੈਸਾ ਤੋਹਫਾ ਦੇ ਰਿਹਾ ਜੇ ਸਾਨੂੰ ਧੱਕੇਸ਼ਾਹੀਆਂ ਦਾ। ਪਰ ਹੋ ਰਿਹਾ ਤੁਹਾਡੇ ਸਾਹਮਣੇ ਹੀ ਹੈ ਸਾਹਿਬ, ਹੁਣ ਤੇ ਕੋਈ ਓਲਾ ਛੱਪਾ ਹੈ ਹੀ ਨਹੀਂ ਹੈ। ਕਿਸ ਤਰ੍ਹਾਂ ਦੇ ਕੰਮ ਕਰਦੇ ਪਏ ਆ, ਬੜੀ ਮੈਂ ਕਹੂੰਗਾ ਕਿ ਪੱਧਰਹੀਨ ਰਾਜਨੀਤੀ ਆ, ਮਿਆਰਹੀਨ ਰਾਜਨੀਤੀ ਆ। ਇਸ ਰਾਜਨੀਤੀ ਨੂੰ ਕੀ ਕਹੀਏ ਸਾਹਿਬ, ਕੁਛ ਨਹੀਂ ਕਿਹਾ ਜਾ ਸਕਦਾ ਇਹਦੇ ਬਾਰੇ। ਤਾਂ ਮਤਲਬ ਆਮ ਆਦਮੀ ਪਾਰਟੀ ਏਦਾਂ ਲੱਗਦਾ ਕਿ ਇਹ ਸ਼ਾਇਦ ਉਹਨਾਂ ਦੇ ਰਿਕਾਰਡ ਜਿਨ੍ਹਾਂ ਨੂੰ ਭੰਡ ਕੇ ਇਹ ਸੱਤਾ 'ਚ ਆਏ ਸਨ, ਉਹਨਾਂ ਦੇ ਰਿਕਾਰਡ ਤੋੜਨ ਦੀ ਸਹੁੰ ਚੁੱਕ ਚੁੱਕੀ ਆ ਕਿ ਅਸੀਂ ਰਿਕਾਰਡ ਤੋੜ ਕੇ ਹੀ ਜਾਵਾਂਗੇ। ਤਾਂ ਤੁਹਾਡੇ ਸਾਹਮਣੇ ਆ ਕਿੰਨੇ ਦੋਸ਼ ਲੱਗ ਰਹੇ ਵਿਰੋਧੀ ਧਿਰ, ਕਿਉਂਕਿ ਕੀਤਾ ਤੇ ਉਹਨਾਂ ਨੇ ਵੀ ਬਥੇਰਾ ਕੁਛ ਆ। ਕਾਂਗਰਸੀ ਜਾਂ ਅਕਾਲੀ ਕੋਈ ਸਹੁੰ ਥੋੜੀ ਦੇ ਸਕਦੇ ਨਾ ਜੀ ਤੇ ਸਾਡੇ ਰਾਜ 'ਚ ਕਦੇ ਨਹੀਂ ਹੋਇਆ। ਪਰ ਇਹ ਸੀਗਾ ਕਿ ਇਹਨਾਂ ਤੋਂ ਉਮੀਦ ਨਹੀਂ ਸੀ, ਤਵੱਕੋ ਨਹੀਂ ਸੀ ਜੀ, ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਤਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਜਦੋਂ ਇਹਨਾਂ ਦੇ ਰਾਜ 'ਚ ਸਾਹਮਣੇ ਆਉਂਦੀਆਂ ਨਾ, ਤਾਂ ਫਿਰ ਦਿਲ ਆਪ ਮਾਰੇ ਸਰਦੂਲ ਸਿਕੰਦਰ ਨੂੰ ਯਾਦ ਕਰ ਲੈਂਦਾ ਕਿ ਤੇਰੇ ਕੋਲੋਂ ਯਾਰਾ। ਹੁਣ ਕਿਹਨੂੰ ਕਹਿ ਰਹੇ ਯਾਰਾ, ਮੈਂ ਤੇ ਕੀ ਕਹਿਣਾ, ਤੁਸੀਂ ਆਪ ਹੀ ਬੁੱਝ ਲਓ ਕਿਹਨੂੰ ਲੋਕ ਕਹਿੰਦੇ ਹੋਣਗੇ ਤੇਰੇ ਕੋਲੋਂ ਯਾਰਾ। ਇਹੋ ਜਿਹੀ ਉਮੀਦ ਨਹੀਂ, ਯਾਰਾ ਨਹੀਂ ਮੰਨਣਾ ਕਹਿੰਦੇ, ਫਿਰ ਹੋਰ ਕੀ ਹੈ ਜੀ। ਸਹੀ ਹੈ। ਰਾਹੁਲ ਗਾਂਧੀ ਦਾ ਮਾਈਕ ਬੰਦ ਹੋਇਆ ਜਾਂ ਕਰ ਦਿੱਤਾ ਗਿਆ ਜੀ? ਪ੍ਰਵੀਨ ਜੀ ਇਸ ਚੀਜ਼ ਦਾ ਤੇ ਪਤਾ ਨਹੀਂ ਲੱਗਿਆ, ਪਰ ਤਾਲਕਟੋਰਾ ਸਟੇਡੀਅਮ ਦੀ ਗੱਲ ਹੈ ਦਿੱਲੀ ਦੇ ਵਿੱਚ ਸੰਵਿਧਾਨ ਸੁਰੱਖਿਆ ਪ੍ਰੋਗਰਾਮ ਇਹਨਾਂ ਨੇ ਰਖਾਇਆ ਸੀਗਾ, ਸੰਵਿਧਾਨ ਰੱਖਾ ਪ੍ਰੋਗਰਾਮ, ਤੇ ਉਹਦੇ ਵਿੱਚ ਇਹਨਾਂ ਦਾ ਮਾਈਕ ਜਿਹੜਾ ਬੰਦ ਹੋਇਆ 6 ਮਿੰਟ ਇਹ ਬੰਦ ਰਿਹਾ ਹੈ। ਤੇ ਫਿਰ ਇਹਨਾਂ ਨੇ ਕਿਹਾ ਕਿ ਜੋ ਦਲਿਤਾਂ ਦੀ ਗੱਲ ਕਰੇਗਾ ਉਸਦਾ ਮਾਈਕ ਬੰਦ ਹੋ ਜਾਏਗਾ। ਤੇ ਨਾਲ ਕਿਹਾ ਗਿਆ ਕਿ ਜੇਕਰ ਭਾਰਤ ਦੀ ਮਰਦਮਸ਼ੁਮਾਰੀ ਦੇਖੋ ਤਾਂ 15% SC, 15% ਘੱਟ ਗਿਣਤੀ ਹੈ। ਪਰ ਪਿਛੜੇ ਵਰਗ ਦੇ ਵਿੱਚ ਕੀ ਆ, ਮਤਲਬ OBC ਕੀ ਹੈ, ਤਾਂ ਉਹਨਾਂ ਦਾ ਕੋਈ ਪਤਾ ਨਹੀਂ, ਕੋਈ ਅੰਕੜਾ ਨਹੀਂ। ਤੇ ਪਿਛੜਾ ਵਰਗ ਜਿਸ ਨੂੰ ਆਪਾਂ ਕਹਿ ਦਿੰਦੇ ਆ OBC, ਅਦਰ ਬੈਕਵਰਡ ਕਲਾਸਿਸ, ਤਾਂ ਉਹ ਕਹਿੰਦੇ ਕਿ 50% ਤੋਂ ਘੱਟ ਨਹੀਂ। ਹਿੰਦੁਸਤਾਨ ਦੀ 90% ਵਸੋਂ ਤਾਂ ਇਹਨਾਂ ਦੀ ਆ, ਇਹਨਾਂ ਦੀ ਕੋਈ ਨੁਮਾਇੰਦਗੀ ਕੀ ਆ। ਸਵਾਲ ਤੇ ਬੜੇ ਤਗੜੇ ਨੇ। ਤਾਂ ਉਹਨਾਂ ਨੇ ਕਿਹਾ ਕਿ ਮਾਈਕ ਬੰਦ ਕਰ ਦਿਓ, ਕੋਈ ਚੱਕਰ ਨਹੀਂ, ਮੈਂ ਬੋਲਦਾ ਰਹੂੰਗਾ। ਤਾਂ ਉਹਨਾਂ ਦਾ ਆਪਣਾ ਮੁੱਦਾ ਤੁਹਾਨੂੰ ਪਤਾ, ਜਿਸ ਮੁੱਦੇ ਤੇ ਉਹ ਖੇਡ ਰਹੇ ਆ, ਜਿਸ ਪਿੱਚ ਤੇ ਉਹ ਖੇਡ ਰਹੇ ਆ। ਗੱਲ ਪ੍ਰਵੀਨ ਜੀ ਇਹ ਨਹੀਂ, ਚਲੋ ਮਾਈਕ ਇਹਨਾਂ ਤੋਂ ਹੋਰ ਉਮੀਦ ਕੀ ਕੀਤੀ ਜਾ ਸਕਦੀ ਹੈ ਸੰਗੀਆਂ ਤੋਂ। ਪਰ ਇੱਥੇ ਤੁਸੀਂ ਇੱਕ ਚੀਜ਼ ਹੋਰ, ਇਹ ਤਾਂ ਚਲੋ ਹੈ ਹੀ ਆ ਸਭ ਕੁਛ, ਰਾਹੁਲ ਗਾਂਧੀ ਦਾ ਆਪਣਾ ਏਜੰਡਾ, ਉਹਨਾਂ ਦਾ ਆਪਣਾ ਏਜੰਡਾ। ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਇੰਟਰਸਟਿੰਗ ਦੱਸਣਾ ਪੰਜਾਬ, ਇਹ ਜਿਹੜੇ ਹੈਗੇ ਨੇ ਆਪਣੇ ਜਨਾਬੇ ਆਲੀ ਹੋਰੀ ਸਤੌਜ ਵਾਲੇ ਜੀ, ਇਹ ਅੰਬੇਦਕਰ ਜੀ ਦੀ ਫੋਟੋ ਲਾਉਂਦੇ ਨੇ। ਮਾੜੀ ਗੱਲ ਨਹੀਂ ਹੈ, ਮੈਂ ਖੁਦ ਅੰਬੇਦਕਰ ਜੀ ਦੀ ਮਤਲਬ ਕਿ ਜੀਵਨੀ ਤੋਂ ਬਹੁਤ ਪ੍ਰਭਾਵਿਤ ਹਾਂ, ਬਹੁਤ ਜ਼ਿਆਦਾ ਪ੍ਰਭਾਵਿਤ ਹਾਂ, ਚੰਗੀ ਗੱਲ ਹੈ। ਪਰ ਕਮਾਲ ਦੀ ਗੱਲ ਇਹ ਕਿ ਅੱਜ ਸੰਵਿਧਾਨ ਦਿਹਾੜਾ ਸੀਗਾ, ਸਿੰਗਲ ਕਿਤੇ ਇਹਨਾਂ ਨੇ ਇਸ਼ਤਿਹਾਰ ਨਹੀਂ ਦਿੱਤਾ। ਉਦਾਂ ਇਹਨਾਂ ਦੀ ਇਸ਼ਤਿਹਾਰਬਾਜ਼ੀ ਕਿੰਨੀ ਹੁੰਦੀ ਆ, ਹਿਸਾਬ ਲਾ ਲਓ। ਮਤਲਬ ਕਿ ਸੰਵਿਧਾਨ ਇਹ ਕਰਦੇ ਰਹਿੰਦੇ ਆ। ਹਰਿਆਣੇ ਨੇ ਇਸ਼ਤਿਹਾਰ ਦਿੱਤੇ ਹੋਏ ਨੇ, ਕੇਂਦਰ ਨੇ ਇਸ਼ਤਿਹਾਰ ਦਿੱਤੇ ਹੋਏ ਆ,
ਤਾਂ ਆਪਣੇ ਇਨਕਲਾਬੀ ਜਿਹੜੇ ਭੁੱਲ ਹੀ ਗਏ। ਉਹ ਜਿਵੇਂ ਗਾਣਾ ਸੀ ਨਾ, ਉਹ ਬੱਬੂ ਮਾਨ ਦੀ ਫਿਲਮ ਦਾ, ਜਿੱਤ ਦੇ ਜਸ਼ਨ ਮਨਾਉਣ ਵਾਲੀਏ, ਜਿੱਤ ਕੇ ਅੱਜ ਤੂੰ ਆ ਜੀ। ਤਾਂ ਉਹ ਮਤਲਬ ਕਿ ਇਹ ਜਿੱਤ ਦੇ ਜਸ਼ਨਾਂ ਦੇ ਵਿੱਚ ਹੀ ਹੱਥ ਨੇ ਸਾਰਾ ਕੁਛ। ਉਹ ਸ਼ੁਕਰਾਨਾ ਯਾਤਰਾ ਜੋ ਕੱਢ ਰਹੇ ਸੀ ਨਾ ਮਿੰਟੂ ਜੀ, ਉਹ ਜ਼ਰੂਰੀ ਸੀਗਾ ਉਹਨਾਂ ਲਈ। ਉਹਨਾਂ ਨੇ ਜਿਹੜੇ ਕੰਮ ਜ਼ਰੂਰੀ ਆ, ਹਾਂਜੀ, ਉਹਨਾਂ ਨੂੰ ਤਰਜੀਹ ਦੇਣੀ ਹੈ। ਜਿਹੜੇ ਜਿਨ੍ਹਾਂ ਨਾਲ ਹੁਣ ਮਤਲਬ ਨਿਕਲ ਗਿਆ, ਉਹ ਤਾਂ ਹੁਣ ਬਾਅਦ 'ਚ ਹੀ ਕਰਨਗੇ ਜਦੋਂ ਲੋੜ ਪਊਗੀ। ਆਹੋ ਇਹੀ ਤੇ ਹੈ ਨਾ ਜੀ, ਜੀ। ਬਸ ਜਦੋਂ ਲੋੜ ਹੁੰਦੀ ਆ ਉਦੋਂ ਸੰਵਿਧਾਨ ਵਰਤ ਲੈਂਦੇ ਆ, ਨਹੀਂ ਤੇ ਬਸ ਠੀਕ ਹੈ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਦੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਗੱਲਬਾਤ ਕਰਾਂਗੇ। ਕੱਲ ਦੇ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰੰਜੇ ਗੁਹਾ ਠਕੁਰਤਾ, ਇੱਕ ਇੰਡੀਅਨ ਜਰਨਲਿਸਟ ਨੇ, ਅਡਾਨੀ ਦੇ ਬਾਰੇ ਉਹਨਾਂ ਨੇ ਰਿਪੋਰਟ ਕੱਢ ਕੇ ਲਿਆਂਦੀ ਸੀ 2019-20 ਦੇ ਵਿੱਚ। 2017 ਦੇ ਵਿੱਚ ਵੀ ਉਹਨਾਂ ਦੀ ਇੱਕ ਰਿਪੋਰਟ ਆਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਜੇਲ੍ਹ ਉਹਨਾਂ ਨੂੰ ਕਿਉਂ ਜਾਣਾ ਪਿਆ? ਗੁਜਰਾਤ ਹਾਈ ਕੋਰਟ ਨੇ, ਗੁਜਰਾਤ ਦੀ ਕੋਰਟ ਨੇ, ਮਾਫ਼ ਕਰਨਾ, ਹਾਈ ਕੋਰਟ ਨਹੀਂ, ਗੁਜਰਾਤ ਦੀ ਇੱਕ ਕੋਰਟ ਨੇ ਉਹਨਾਂ ਨੂੰ ਜੇਲ੍ਹ ਭੇਜਿਆ। ਪ੍ਰੰਜੇ ਗੁਹਾ ਠਕੁਰਤਾ ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦਿਆਂ। ਉਹ ਕੌਣ ਨੇ ਅਸਲ ਦੇ ਵਿੱਚ? ਪ੍ਰੰਜੇ ਗੁਹਾ ਠਕੁਰਤਾ ਉਹ ਜਰਨਲਿਸਟ ਆ ਜਿਹੜਾ ਪਿਛਲੇ 45 ਸਾਲ ਤੋਂ ਜਰਨਲਿਜ਼ਮ ਕਰ ਰਿਹਾ, ਤੇ ਉਹ ਇੱਕ ਵਾਰੀ ਉਹਨੇ, ਸਰਕਾਰ ਨੇ, ਮਤਲਬ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਜਦੋਂ ਦਾਅਵੇ ਕਰਦੀਆਂ ਕਿਸੇ ਵੀ ਤਰ੍ਹਾਂ ਦੇ, ਸਰਕਾਰ ਨੇ ਦਾਅਵਾ ਕਰਤਾ ਕਿ ਸਾਡੇ ਇੰਨੇ ਹਜ਼ਾਰ ਕਰੋੜ ਟੈਕਸ ਹੈਵਨ ਦੇ ਵਿੱਚ ਚਲੇ ਗਏ, ਸਾਨੂੰ ਇੰਨੇ ਹਜ਼ਾਰ ਕਰੋੜ ਰੁਪਇਆ ਟੈਕਸ ਦਾ ਘਾਟਾ ਪਿਆ। ਪ੍ਰੰਜੇ ਗੁਹਾ ਠਕੁਰਤਾ ਨੇ ਇੱਕ ਰਿਪੋਰਟ ਕੱਢ ਕੇ ਲਿਆਂਦੀ। ਉਹ ਕਹਿੰਦੇ ਕਿ ਨਾ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਟੈਕਸ ਉਹਨਾਂ ਤੋਂ ਤੁਸੀਂ ਲੈ ਲਓ। ਆਹ ਰਿਪੋਰਟ ਆ ਬੰਦੇ ਟੈਕਸ ਚੋਰੀ ਕਰ ਰਹੇ ਤੇ ਐਂ ਕਰ ਰਹੇ ਆ। ਪਰ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਜਾਣਾ ਪਿਆ। ਹਿੰਡਨਬਰਗ ਜਿਹੜੀ ਰਿਸਰਚ ਦੀ ਰਿਪੋਰਟ ਸੀਗੀ, ਹਿੰਡਨਬਰਗ ਨੇ ਜਿਹੜੀ ਰਿਪੋਰਟ 24 ਜਨਵਰੀ ਨੂੰ ਆਈ ਸੀਗੀ, ਉਸ ਰਿਪੋਰਟ ਦੇ ਵਿੱਚ ਪ੍ਰੰਜੇ ਗੁਹਾ ਠਕੁਰਤਾ ਦਾ 5-6 ਵਾਰ ਜ਼ਿਕਰ ਕੀਤਾ ਗਿਆ ਬਾਏ ਨੇਮ। ਇਹ ਉਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ। ਮਤਲਬ ਹਿੰਡਨਬਰਗ ਤਾਂ ਆਪਾਂ ਦੁਨੀਆ ਭਰ ਦੇ ਵਿੱਚ ਰੌਲਾ ਦੇਖਿਆ, ਕਿ ਦੁਨੀਆ ਭਰ ਦੇ ਵਿੱਚ ਉਸ ਰਿਪੋਰਟ ਦਾ ਰੌਲਾ ਪਿਆ, ਪਰ ਪ੍ਰੰਜੇ ਗੁਹਾ ਠਕੁਰਤਾ ਦੇ ਹਵਾਲੇ ਉਸ ਰਿਪੋਰਟ ਨੇ ਵੀ ਦਿੱਤੀ ਹੈ। ਸੋ ਇਹ ਉਹਨਾਂ ਦੇ ਕੰਮਕਾਰ ਦਾ ਲੈਵਲ ਹੈ। ਉਹਨਾਂ ਦਾ ਪੂਰਾ ਮਾਮਲਾ ਕੀ ਸੀ? ਉਹਨਾਂ ਨੂੰ ਅਰੈਸਟ ਕਿਉਂ ਕੀਤਾ ਗਿਆ ਅਡਾਨੀ ਦੇ ਬਾਰੇ ਇੱਕ ਰਿਪੋਰਟ ਤੋਂ ਬਾਅਦ, ਤੇ ਉਸ ਤੋਂ ਬਾਅਦ ਕਿਵੇਂ ਚੀਜ਼ਾਂ ਬਦਲੀਆਂ, ਤੇ ਕਈ ਰਾਜ ਸਰਕਾਰਾਂ ਵੀ ਅਡਾਨੀ ਦੇ ਉੱਤੇ ਜਿਹੜੇ ਉਹ ਦੋਸ਼ ਲਾਉਂਦੀਆਂ ਰਹੀਆਂ। ਇਹਨਾਂ ਸਾਰੇ ਕਾਸੇ ਨੂੰ ਆਪਾਂ ਤੰਦਾਂ ਖੋਲ੍ਹਣ ਦਾ ਯਤਨ ਕਰਾਂਗੇ ਬ੍ਰੇਕ ਤੋਂ ਪਾਰ ਅਗਲੇ ਹਿੱਸੇ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇਟਸ ਕਿਵੇਂ ਟੈਕਸ ਚੋਰੀ ਕਰਦਾ ਜਾਂ ਵੱਡੇ ਲੋਕ ਕਿਵੇਂ ਟੈਕਸ ਚੋਰੀ ਕਰਦੇ ਨੇ, ਇਹਨਾਂ ਦੇ ਉੱਤੇ ਜ਼ਿਆਦਾਤਰ ਆਧਾਰਿਤ ਆ। ਉਹ ਪੋਲੀਟੀਕਲ ਮਾਮਲਿਆਂ ਉੱਤੇ ਵੀ ਲਿਖਦੇ ਨੇ, ਇੱਦਾਂ ਨਹੀਂ ਹੈ ਕਿ ਪੋਲੀਟੀਕਲ ਮਾਮਲਿਆਂ ਉੱਤੇ ਨਹੀਂ ਲਿਖਦੇ। ਉਹ ਜਦੋਂ ਲਿਖਦੇ ਨੇ ਪਰ ਉਦੋਂ ਉਹ ਇਸ ਤਰ੍ਹਾਂ ਦਾ ਲਿਖਦੇ ਨੇ ਕਿ ਸਰਕਾਰਾਂ ਨੂੰ ਭਾਜੜ ਪੈ ਜਾਂਦੀ ਆ। ਅਸਲ ਦੇ ਵਿੱਚ ਹੋਇਆ ਕੀ ਸੀ? ਹੋਇਆ ਇਹ ਸੀਗਾ ਕਿ ਪਰੰਜੇ ਗੁਹਾ ਠਕੁਰਤਾ ਜਿਹੜੇ ਆ, ਉਹਨਾਂ ਨੇ 2020 ਤੋਂ ਪਹਿਲਾਂ ਇੱਕ ਰਿਪੋਰਟ ਲਿਆਂਦੀ ਸੀ, ਜਿਹਦੇ ਵਿੱਚ ਸਰਕਾਰ ਦਾ ਜਿਹੜਾ ਟੈਕਸ ਦੇ ਬਾਰੇ ਜਿਹੜਾ ਮਾਰਿਆ ਝੂਠ ਆ, ਉਹਨੂੰ ਉਹਨਾਂ ਨੇ ਐਕਸਪੋਜ਼ ਕੀਤਾ ਸੀਗਾ। ਪਰੰਜੇ ਗੁਹਾ ਠਕੁਰਤਾ ਨੂੰ ਅਰੈਸਟ ਕਰ ਲਿਆ ਗਿਆ ਸੀ। ਬਾਅਦ ਦੇ ਵਿੱਚ ਇਹ ਸ਼ਾਇਦ 29 ਜਨਵਰੀ 2021 ਦੀ ਇੱਕ ਰਿਪੋਰਟ ਹੈ ਨੈਸ਼ਨਲ ਹੈਰਲਡ ਦੀ, ਉਹਦੇ ਦੱਸਣ ਦੇ ਮੁਤਾਬਕ ਉਹਨੂੰ ਗੁਜਰਾਤ ਦੇ ਵਿੱਚ ਫਿਰ ਪਹਿਲਾਂ ਅਹਿਮਦਾਬਾਦ ਕੋਰਟ ਨੇ ਕੀਤਾ, ਫਿਰ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਾ ਵੜਿਆ ਸੀਗਾ। ਤਾਂ ਇਹ ਡੈਫੇਮੇਸ਼ਨ ਉਹਨਾਂ ਤੇ ਫਾਈਲ ਕੀਤੀ ਸੀ। ਡੈਫੇਮੇਸ਼ਨ ਦੇ ਕੇਸ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ। ਡੈਫੇਮੇਸ਼ਨ ਦੀ ਜਿਹੜੀ ਇਹ ਫਾਈਲ ਕੀਤਾ ਸੀਗਾ ਕੇਸ, ਡੈਫੇਮੇਸ਼ਨ ਦਾ ਜਿਹੜਾ ਮੁਕੱਦਮਾ ਸੀਗਾ, ਇਹ ਕੀਤਾ ਸੀ ਅਡਾਨੀ ਗਰੁੱਪ ਨੇ 2017 ਦੇ ਵਿੱਚ। ਅਡਾਨੀ ਗਰੁੱਪ ਦੇ ਬਾਰੇ ਉਹਨਾਂ ਨੇ ਇੱਕ ਰਿਪੋਰਟ ਇਸ ਤੋਂ ਪਹਿਲਾਂ 2017 ਦੇ ਵਿੱਚ ਤੋਂ ਵੀ ਪਹਿਲਾਂ ਇੱਕ ਛਾਪੀ ਸੀਗੀ, ਜਿਹਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਕ੍ਰਿਮੀਨਲ ਡੈਫੇਮੇਸ਼ਨ ਹੈ, ਇਹ ਕੰਪਲੇਂਟ ਅਸੀਂ ਤਾਂ ਫਾਈਲ ਕਰ ਰਹੇ ਹਾਂ ਕਿਉਂਕਿ ਇੰਡੀਆ ਦਾ ਇੱਕ ਲੀਡਿੰਗ ਕਾਰਪੋਰੇਟ ਹਾਊਸ ਹੈ ਅਡਾਨੀ, ਜਿਹਦੇ ਬਾਰੇ ਠਕੁਰਤਾ ਨੇ ਇੱਕ ਰਿਪੋਰਟ ਲਿਆਂਦੀ ਤੇ ਉਸ ਰਿਪੋਰਟ ਤੋਂ ਬਾਅਦ ਉਹਨਾਂ ਦੀ ਬੇਇੱਜ਼ਤੀ ਹੋਈ ਹੈ। ਉਸ ਤੋਂ ਬਾਅਦ ਅਡਾਨੀ ਕੋਰਟ ਚਲੇ ਗਏ ਤੇ ਉਸ ਜਿਹੜੇ ਠਕੁਰਤਾ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਿਰ ਅਰੈਸਟ ਕਰ ਲਿਆ ਗਿਆ। ਠਕੁਰਤਾ ਦੀਆਂ ਰਿਪੋਰਟਾਂ ਦਾ, ਪਰੰਜੇ ਗੁਹਾ ਠਕੁਰਤਾ ਦੀਆਂ ਕੁਝ ਰਿਪੋਰਟਾਂ ਦਾ ਹਵਾਲਾ ਜਾਂ ਕਹਿ ਲਓ ਕਿ ਉਹਨਾਂ ਦੇ ਰਿਪੋਰਟਾਂ ਦੇ ਤੱਥ ਹਿੰਡਨਬਰਗ ਰਿਸਰਚ ਨੇ ਵੀ ਸਾਂਝੇ ਕੀਤੇ। ਹੁਣ ਕੱਲ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਹੋਰ ਜਿਹੜੀ ਗੱਲ ਹੈ, ਸ਼ਬਦ ਆ, ਉਹ ਯੂਜ਼ ਕੀਤਾ ਸੀਗਾ, ਵਰਤਿਆ ਸੀਗਾ ਕਿ ਜਿਹੜੀ ਸੋਰਸ ਆਫ ਇਨਫੋਰਮੇਸ਼ਨ ਹੈ, ਉਹ ਕੈਪਚਰਡ ਆ ਭਾਰਤ ਦੇ ਵਿੱਚ। ਉਹ ਕਿਵੇਂ ਕੈਪਚਰਡ ਆ? ਉਹ ਇਸੇ ਤਰੀਕੇ ਨਾਲ ਹੀ ਕੈਪਚਰਡ ਹੈ ਕਿ ਬਹੁਤ ਸਾਰੇ ਜਿਹੜੇ ਮੀਡੀਆ ਅਦਾਰੇ ਨੇ, 4-5 ਮਿਸਾਲਾਂ ਤੁਹਾਨੂੰ ਮੈਂ ਦਿੰਦਾ। ਦੈਨਿਕ ਭਾਸਕਰ ਨੇ ਰਿਪੋਰਟਿੰਗ ਕੀਤੀ ਸੀ ਇੱਕ ਮਾਮਲੇ ਦੇ ਵਿੱਚ, ਜਦੋਂ ਕਰੋਨਾ ਕਾਲ ਚੱਲ ਰਿਹਾ ਸੀਗਾ, ਉਹਨਾਂ ਸਮੇਂ ਦੇ ਵਿੱਚ ਦੈਨਿਕ ਭਾਸਕਰ ਨੇ ਰਿਪੋਰਟਿੰਗ ਕੀਤੀ ਸੀਗੀ। ਦੈਨਿਕ ਭਾਸਕਰ ਦੀ ਇਸ ਰਿਪੋਰਟਿੰਗ ਤੋਂ ਬਾਅਦ ਉਹਨਾਂ ਦੇ ਦਫ਼ਤਰਾਂ ਤੇ ਈਡੀ ਤੇ ਸੀਬੀਆਈ ਨੇ ਛਾਪੇਮਾਰੀ ਕੀਤੀ। ਇਸੇ ਤਰ੍ਹਾਂ ਜਦੋਂ ਆਪਾਂ ਦੇਖਿਆ, BBC ਨੇ ਇੱਕ ਰਿਪੋਰਟ ਕੀਤੀ ਸੀ, ਜਿਹੜੇ ਗੋਧਰਾ ਕਾਂਡ ਵਾਪਰਿਆ ਸੀ, ਗੁਜਰਾਤ ਕਤਲੇਆਮ ਦੇ ਉੱਤੇ ਕਹਿ ਸਕਦੇ ਹਾਂ ਆਪਾਂ, ਗੋਧਰਾ ਕਤਲਕਾਂਡ ਜਿਹੜਾ ਵਾਪਰਿਆ ਸੀਗਾ। ਹੁਣ ਗੁਜਰਾਤ ਕਤਲੇਆਮ ਤਾਂ ਕਿਸੇ ਤੋਂ ਲੁਕਿਆ ਨਹੀਂ ਹੈ, ਠੀਕ ਉਸੇ ਤਰ੍ਹਾਂ ਜਿਵੇਂ 84 ਦਾ ਸਿੱਖ ਕਤਲੇਆਮ ਆ, ਉਹਦੇ ਬਾਰੇ ਆਪਾਂ ਜਦੋਂ ਵੀ ਉਹ ਦਿਨ ਆਉਂਦੇ ਨੇ ਨਵੰਬਰ ਦੇ ਦਿਨਾਂ ਦੇ ਵਿੱਚ, ਆਪਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਕਤਲੇਆਮ ਦੇ ਜਿਹੜੇ ਪੀੜਤ ਨੇ, ਉਹਨਾਂ ਦੀਆਂ ਬਾਈਟਸ, ਉਹਨਾਂ ਦੀਆਂ ਇੰਟਰਵਿਊਜ਼, ਉਹਨਾਂ ਤੇ ਬਣੀਆਂ ਡਾਕੂਮੈਂਟਰੀਜ਼ ਇੰਟਰਨੈਟ ਤੇ ਪਈਆਂ ਨੇ। ਤੇ ਬਹੁਤ ਸਾਰੇ ਸੁਹਿਰਦ ਮੀਡੀਆ ਅਦਾਰੇ ਵੀ ਨੇ, ਸੁਹਿਰਦ ਪੱਤਰਕਾਰ ਵੀ ਨੇ, ਜਿਹੜੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਉਹ ਆਉਂਦੇ ਨੇ ਤਾਂ ਉਹ ਆਪਣੀਆਂ, ਕਿਉਂਕਿ ਉਹਨਾਂ ਸਮੇਂ ਦੇ ਵਿੱਚ ਉਹ ਪੱਤਰਕਾਰੀ ਕਰ ਰਹੇ ਸੀਗੇ, ਤਾਂ ਉਹ ਸੈਮੀਨਾਰ ਵੀ ਕਰਵਾਉਂਦੇ ਨੇ। ਜ਼ਰੂਰੀ ਨਹੀਂ ਹੈ ਕਿ ਆਪਾਂ ਕਿਉਂਕਿ ਜ਼ਿਆਦਾ ਪੰਜਾਬੀ ਹਲਕਿਆਂ ਦੇ ਵਿੱਚ ਵਿਚਰਦੇ ਹਾਂ, ਪਰ ਕਈ ਇਨਸਾਫ ਪਸੰਦ ਜਥੇਬੰਦੀਆਂ ਨੇ, ਜਦੋਂ ਇਸ ਤਰ੍ਹਾਂ ਦੇ ਕਤਲੇਆਮ ਦੇ ਜਾਂ ਹਿਊਮਨਿਟੀ ਦੇ ਉੱਤੇ, ਇਨਸਾਨੀਅਤ ਦੇ ਉੱਤੇ ਕੋਈ ਜ਼ੁਲਮ ਦੀ ਗੱਲ ਆਉਂਦੀ ਹੈ, ਤਾਂ ਉਹ ਆਪਣੇ ਪੱਧਰ ਤੇ ਵੀ ਪ੍ਰੋਗਰਾਮ ਕਰਦੇ ਰਹਿੰਦੇ ਨੇ। ਉਹਨਾਂ ਨੂੰ ਕਵਰੇਜ ਬਹੁਤ ਘੱਟ ਮਿਲਦੀ ਹੈ, ਜਿਹਦਾ ਕਾਰਨ ਇਹ ਹੈ ਕਿ ਉਹ ਖਬਰਾਂ ਬਾਹਰ ਨਹੀਂ ਆ ਸਕਦੀਆਂ। ਖੈਰ, ਉਸ ਤੋਂ ਬਾਅਦ BBC ਦੇ ਜਿਹੜੀ ਛਾਪੇਮਾਰੀ ਹੋਈ ਤੇ BBC ਬਾਰੇ ਵੀ ਇਹ ਫੈਲਾਇਆ ਗਿਆ ਕਿ BBC ਨੇ ਜਿਹੜੀ ਰਿਪੋਰਟਿੰਗ ਕੀਤੀ ਹੈ ਗਲਤ ਆ। ਹਾਲਾਂਕਿ ਉਹਨਾਂ ਨੇ 90% ਮਟੀਰੀਅਲ ਉਹ ਵਰਤਿਆ ਆਪਣੀ ਡਾਕੂਮੈਂਟਰੀਜ਼ ਦੇ ਵਿੱਚ, ਜਿਹੜਾ ਮਟੀਰੀਅਲ ਆਲਰੇਡੀ ਪਿਆ ਹੈ ਇੰਟਰਨੈਟ ਦੇ ਉੱਤੇ, ਵੱਖ-ਵੱਖ ਡੋਮੇਨਸ ਦੇ ਉੱਤੇ ਪਿਆ, ਰਿਪੋਰਟਾਂ ਦੇ ਰੂਪ ਦੇ ਵਿੱਚ ਪਿਆ, ਬਹੁਤ ਸਾਰਾ ਕੁਝ ਪਿਆ। ਹੁਣ ਜੇ ਕੋਈ ਬੰਦਾ ਕਵੇ ਕਿ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਅੱਜ ਕੱਲ੍ਹ ਅਮਿਤ ਸ਼ਾਹ ਨੇ, ਜਿਨ੍ਹਾਂ ਦੀ ਬਹੁਤ ਦਹਿਸ਼ਤ ਹੈ ਔਰ ਬਹੁਤ ਸਾਰੇ ਪੱਤਰਕਾਰ ਉਹਨਾਂ ਦਾ ਨਾਮ ਲੈਣ ਤੋਂ ਵੀ ਝਿਜਕ ਮਹਿਸੂਸ ਕਰਦੇ ਨੇ, ਤੇ ਉਹ ਨਾਲ ਜੀ ਸ਼ਬਦ ਲਾਉਂਦੇ ਨੇ। ਚਲੋ, ਜੀ ਤਾਂ ਇੱਕ ਤਹਿਜ਼ੀਬ ਵਾਲੀ ਗੱਲ ਆ, ਲਾ ਦੇਣਾ ਚਾਹੀਦਾ, ਕੋਈ ਗੱਲ ਨਹੀਂ। ਪਰ ਖੈਰ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਇੱਕ ਮਾਮਲੇ ਦੇ ਵਿੱਚ। ਹੁਣ ਕੀ ਉਹ ਦਸਤਾਵੇਜ਼ ਆ, ਜੇ ਅੱਜ ਆਪਾਂ ਬੋਲ ਦਿਆਂਗੇ ਜਾਂ ਅੱਜ ਆਪਾਂ ਉਸ ਦਾ ਹਵਾਲਾ ਦੇ ਦਿਆਂਗੇ, ਤਾਂ ਕੀ ਉਹ ਝੂਠ ਹੋਊਗਾ? ਕਿਉਂਕਿ ਉਹਨਾਂ ਦੀ ਅਰੈਸਟ ਹੋਈ ਹੈ ਇਸ ਮਾਮਲੇ ਦੇ ਵਿੱਚ। ਸੋਹਰਾਬੂਦੀਨ ਜਿਹੜਾ ਇਨਕਾਊਂਟਰ ਮਾਮਲਾ, ਉਸ ਮਾਮਲੇ ਦੇ ਵਿੱਚ, ਜਾਂ ਜੱਜ ਲੋਇਆ ਦਾ ਇੱਕ ਮਾਮਲਾ, ਉਸ ਮਾਮਲੇ ਦੇ ਵਿੱਚ ਸ਼ੱਕ ਦੀ ਸੂਈ ਜਾਂ ਇਨਵੋਲਵਮੈਂਟ ਕੇਂਦਰੀ ਗ੍ਰਹਿ ਮੰਤਰੀ ਤੇ ਆਉਂਦੀਆਂ ਨੇ। ਦੋ ਚੀਜ਼ਾਂ ਅਸੀਂ ਜਦੋਂ ਪੰਜਾਬੀ ਰੇਡੀਓ ਇਸੇ ਦੇ ਉੱਤੇ ਖਬਰਾਂ ਮੈਂ ਸ਼ੁਰੂ ਕੀਤੀਆਂ ਸੀ, ਦੋ ਚੀਜ਼ਾਂ ਅਸੀਂ ਸੋਧ ਕੀਤੀ ਸੀ, ਜਿਹੜਾ ਕਿ ਦੂਜਾ ਜਿਹੜਾ ਪ੍ਰਚਲਿਤ ਮੀਡੀਆ ਉਹਦੇ ਵਿੱਚ ਉਹ ਸੀਗਾ। ਇੱਕ ਤਾਂ ਉਹ ਸ਼੍ਰੀ ਜ਼ਰੂਰ ਲਾਉਂਦੇ ਸੀ, ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ। ਅਸੀਂ ਉਹ ਸ਼੍ਰੀ ਸ਼ਬਦ ਨੂੰ ਅਸੀਂ ਆਖਿਆ ਕਿ ਨਹੀਂ, ਪ੍ਰਕਾਸ਼ ਸਿੰਘ ਬਾਦਲ ਤੁਸੀਂ ਕਹਿ ਸਕਦੇ ਹੋ, ਇਹ ਜ਼ਰੂਰੀ ਨਹੀਂ ਗਾ ਕਿ ਪੱਤਰਕਾਰ ਨੂੰ ਸ਼੍ਰੀ ਲਾਉਣਾ ਜ਼ਰੂਰੀ ਆ, ਉਹ ਨਹੀਂ ਹੈਗਾ ਜ਼ਰੂਰੀ। ਇੱਕ
ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇਹ ਸ਼੍ਰੀਮਤੀ ਸ਼ਬਦ ਤੇ ਜਾਂ ਇੱਕ ਸ਼ਬਦ ਹੋਰ ਆ, ਹਿੰਦੀ ਦਾ ਸ਼ਬਦ ਆ, ਉਹ ਕੋਈ ਮੈਂਡੇਟਰੀ ਨਹੀਂ, ਉਹ ਬੜਾ ਯੂਜ਼ ਕਰਦੇ ਸੀ। ਅਸੀਂ ਸਭ ਤੋਂ ਪਹਿਲਾਂ ਇਹ ਸੋਧ ਕੀਤੀ ਕਿ ਜੇਕਰ ਆਪਾਂ ਪੰਜਾਬੀ ਆਂ ਤੇ ਆਪਣੇ ਆਪ ਨੂੰ ਪੱਤਰਕਾਰ ਕਹਿਣਾ ਤੇ ਫਿਰ ਉਸ ਭਾਵਨਾ ਦੇ ਨਾਲ ਤੇ ਜਾਂ ਉਸ ਲੈਂਗੁਏਜ ਦੇ ਨਾਲ ਕੰਮ ਕਰਨਾ ਤਾਂ ਸ਼ੁਰੂ ਕਰੀਏ ਨਾ। ਇਹ ਥੋੜ੍ਹਾ ਕਿ ਕੋਈ ਸੈੱਟ ਪੈਟਰਨ ਆ ਜਾਂ ਕਿਸੇ ਆਈਡੀਓਲੋਜੀ ਵਿਸ਼ੇਸ਼ ਦਾ ਕੋਈ ਪੈਟਰਨ ਆ ਜਾਂ ਸ਼ਬਦ ਆ ਤੇ ਆਪਾਂ ਨੂੰ ਜ਼ਰੂਰੀ ਹੈ। ਸੋ ਇਹ ਇਸ ਤਰ੍ਹਾਂ ਦੀਆਂ ਨਿੱਕੀਆਂ-ਮੋਟੀਆਂ ਸੋਧਾਂ ਜਿਹੀਆਂ ਕੀਤੀਆਂ ਸੀ ਆਪਾਂ। ਖੈਰ, ਉਸ ਤੋਂ ਬਾਅਦ ਕੀ ਹੋਇਆ, BBC ਤੇ ਦੈਨਿਕ ਭਾਸਕਰ, ਇਹ ਤਾਂ 2 ਉਹ ਅਦਾਰੇ ਨੇ। ਤੁਸੀਂ ਇੱਕ ਨਿਊਜ਼ ਕਲਿੱਕ ਦਾ ਨਾਮ ਬਹੁਤ ਸੁਣਿਆ ਹੋਣਾ। ਨਿਊਜ਼ ਕਲਿੱਕ, ਅਭਿਸ਼ਾਰ ਸ਼ਰਮਾ ਉਹਨਾਂ ਦੇ ਪੱਤਰਕਾਰ ਨੇ। ਨਿਊਜ਼ ਕਲਿੱਕ ਨੇ ਵੀ ਜਿਹੜਾ ਕਿਸਾਨੀ ਅੰਦੋਲਨ ਆ ਉਹਦੇ ਵਿੱਚ ਬੜੀ ਆਲਾ ਦਰਜੇ ਦੀ ਰਿਪੋਰਟਿੰਗ ਕੀਤੀ ਤੇ ਹੋਰ ਕਈ ਮਾਮਲਿਆਂ ਦੇ ਉੱਤੇ, ਖਾਸ ਕਰਕੇ ਬੁਲਡੋਜ਼ਰ ਦੇ ਬਾਰੇ ਉਹਨਾਂ ਦੀ ਰਿਪੋਰਟਿੰਗ ਬਹੁਤ, ਜਿਹੜੀਆਂ ਬੁਲਡੋਜ਼ਰ ਦਾ ਆਪਾਂ ਜ਼ਿਕਰ ਕਰਦੇ ਰਹੇ ਹਾਂ, ਉਹਨਾਂ ਦੇ ਬਾਰੇ ਵੀ ਉਹਨਾਂ ਦੀ ਰਿਪੋਰਟਿੰਗ ਬੜੀ ਆਲਾ ਦਰਜੇ ਦੀ ਸੀ। ਤੁਸੀਂ ਕਾਰਵਾਂ ਨਾਮ ਸੁਣਿਆ ਹੋਣਾ। ਕਾਰਵਾਂ ਦੇ ਪੱਤਰਕਾਰ ਨੂੰ ਜਦੋਂ ਦਿੱਲੀ ਦੇ ਵਿੱਚ ਹਿੰਸਾ ਵਾਪਰੀ ਸੀ, ਆਪਾਂ ਦਿੱਲੀ ਹਿੰਸਾ ਦੇ ਉੱਤੇ ਬਹੁਤ ਸਾਰੀਆਂ ਰਿਪੋਰਟਾਂ ਕੀਤੀਆਂ। ਕਈ ਲੋਕ ਰਲਗੱਡ ਕਰ ਜਾਂਦੇ ਆ ਦਿੱਲੀ ਹਿੰਸਾ ਜਾਂ ਸਿੱਖ ਕਤਲੇਆਮ, ਨਹੀਂ, ਦਿੱਲੀ ਹਿੰਸਾ ਉਹ ਆ ਜਿਹੜੀ ਜਦੋਂ ਪ੍ਰੋਟੈਸਟ ਹੋ ਰਹੇ ਸੀਗੇ NRC ਦੇ ਮਾਮਲੇ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਦੋਂ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ, ਜਿਹਦੇ ਵਿੱਚ ਇੱਕ ਦਾਦੀ ਸੀ ਜਿਹੜੀ ਬਹੁਤ ਬਜ਼ੁਰਗ ਸੀਗੇ, ਉਹ ਬੈਠੇ ਰਹੇ ਕਾਫੀ ਦਿਨਾਂ ਤੱਕ ਉਸ ਧਰਨੇ ਦੇ ਵਿੱਚ। ਤਾਂ ਉਹ ਉਸ ਤੋਂ ਬਾਅਦ ਹਿੰਸਾ ਹੋਈ ਸੀਗੀ ਜਿਹਦੇ ਵਿੱਚ ਇਹਨਾਂ ਨੇ ਨਾਅਰੇ ਲਾ ਕੇ ਕਿਹਾ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ, ਤੇ ਇਹਨਾਂ ਨੇ ਉਹ ਗੱਲ ਕੀਤੀ। ਉਸ ਦੇ ਵਿੱਚ ਉਹਨਾਂ ਦੇ ਪੱਤਰਕਾਰ ਗਏ ਗਰਾਊਂਡ ਤੇ ਰਿਪੋਰਟਿੰਗ ਕਰਨ, ਖਾਸ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਪੀੜਤਾਂ ਦੀ ਗਿਣਤੀ ਸੀ ਔਰ ਪੀੜਤ ਮਾਈਨੋਰਟੀਜ਼ ਦੇ ਵਿੱਚ ਆਉਂਦੇ ਸੀਗੇ, ਤਾਂ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਤੇ ਉਹਨਾਂ ਦਾ ਤੋੜ-ਭੰਨ ਹੋਈ। ਇਸੇ ਤਰ੍ਹਾਂ ਬਹੁਤ ਸਾਰੇ ਮਾਮਲੇ, ਇਹ ਤਾਂ ਉਹ ਨੇ ਮਾਮਲੇ ਜਿਹੜੇ ਮੈਂ ਦੱਸ ਰਿਹਾ, ਜਿਹੜੇ ਮੀਡੀਆ ਅਦਾਰਿਆਂ ਦੇ, ਮੀਡੀਆ ਹਾਊਸਿਸ ਦੇ ਖਿਲਾਫ ਹੋਏ ਨੇ। ਸੈਂਕੜੇ ਮਾਮਲੇ ਨੇ ਜਿਹੜੇ ਪੱਤਰਕਾਰਾਂ ਦੇ ਉੱਤੇ ਇੰਡੀਵਿਜੂਅਲ ਤੌਰ ਤੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਨੂੰ ਜਾਂ ਤਾਂ ਐਲੀਮੀਨੇਟ ਕਰ ਦਿੱਤਾ ਗਿਆ ਗੈਂਗਸ ਦੇ ਵੱਲੋਂ, ਵੱਖ-ਵੱਖ ਮਾਫੀਆਜ਼ ਦੇ ਵੱਲੋਂ, ਤੇ ਜਾਂ ਫਿਰ ਉਹਨਾਂ ਦੇ ਉੱਤੇ ਪਰਚੇ ਪਾ ਦਿੱਤੇ ਗਏ। ਹੁਣ ਜਿਹੜੇ ਪਰੰਜੇ ਗੂਹਾ ਠਕੁਰਤਾ ਜਾਂ ਕਹਿ ਲਓ ਕਿ ਸੋਰਸ ਆਫ ਇਨਫੋਰਮੇਸ਼ਨ ਦੀ ਗੱਲ ਕਿੱਥੋਂ ਗਈ, ਉੱਥੇ ਅੱਜ ਵੀ ਇਹ ਪ੍ਰਚਲਨ ਹੈ ਕਿ ਜਿਹੜੀ ਅੱਜ ਰਿਪੋਰਟਿੰਗ ਅਡਾਨੀ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ, ਜਾਂ ਅੱਜ ਆਪਾਂ ਪੰਜਾਬੀ DSA ਤੇ ਜਿਹੜੀਆਂ ਤੁਹਾਨੂੰ ਜਾਣਕਾਰੀਆਂ ਦਿੰਨੇ ਆ, ਉਹ ਤੁਹਾਨੂੰ ਉੱਥੋਂ ਦਾ ਕੋਈ ਵੀ ਅਦਾਰਾ ਨਹੀਂ ਦੇਊਗਾ, ਕਿਉਂਕਿ ਉਹਨਾਂ ਨੇ ਇਹਨਾਂ ਸਾਰੇ ਕਾਸੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਇਹ ਗੱਲਾਂ ਬਾਹਰ ਨਹੀਂ ਆਉਣ ਦਿੰਦੇ। ਤੁਸੀਂ ਹਿੰਡਨਬਰਗ ਨੂੰ ਝੂਠਾ ਕਹਿ ਦਿਓਗੇ, ਤੁਸੀਂ ਪਰੰਜੇ ਗੂਹਾ ਠਕੁਰਤਾ ਵਰਗਿਆਂ ਨੂੰ ਚੱਕ ਕੇ ਅੰਦਰ ਠੋਕ ਦਿਓਗੇ, ਤੁਸੀਂ ਹੋਰਾਂ ਲੋਕਾਂ ਨੂੰ, ਪਰ ਤੁਸੀਂ ਰਾਜ ਸਰਕਾਰਾਂ ਨੂੰ ਵੀ ਗਲਤ ਕਰਾਰ ਦੇ ਦੋਗੇ। ਭੁਪੇਸ਼ ਬਘੇਲ ਛੱਤੀਸਗੜ੍ਹ ਦੀ ਸਰਕਾਰ ਆ, ਜਿਹਨੇ ਅਡਾਨੀ ਉੱਤੇ ਬਹੁਤ ਸਾਰੇ ਦੋਸ਼ ਲਾਏ। ਸਟਾਲਨ ਦੀ ਸਰਕਾਰ ਆ, DMK, ਜਿਹੜੇ ਉਹਨਾਂ ਨੇ ਬਹੁਤ ਵੱਡੇ ਦੋਸ਼ ਲਾਏ। ਉਹਨਾਂ ਨੇ ਕਿਹਾ ਕਿ DMK ਸਰਕਾਰ ਤੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਡਾਨੀ ਦੇ ਨਾਲ ਅਸੀਂ ਨਵੇਂ ਪੈਸੇ ਦਾ ਸੌਦਾ ਨਹੀਂ ਕੀਤਾ। ਇਸੇ ਤਰ੍ਹਾਂ ਬੀਜੂ ਜਨਤਾ ਦਲ ਆ ਜਿਹੜਾ BJD ਆ, ਉਹਨਾਂ ਨੇ ਵੀ ਕਿਹਾ ਕਿ ਅਸੀਂ 2021 ਦੇ ਵਿੱਚ ਇੱਕ ਬਿਜਲੀ ਖਰੀਦ ਸਮਝੌਤਾ ਕੀਤਾ ਸੀਗਾ। ਇਹ ਸਮਝੌਤਾ ਸਾਡਾ ਅਡਾਨੀ ਦੇ ਨਾਲ ਨਹੀਂ ਸੀ, ਪਰ ਬਿਜਲੀ ਆ ਰਹੀ ਸੀ ਅਡਾਨੀ ਤੋਂ ਹੀ। ਸਮਝੌਤਾ ਕਿਹਦਾ ਸੀ? ਸਮਝੌਤਾ ਸੀਗਾ ਭਾਰਤ ਸਰਕਾਰ ਦਾ ਇੱਕ ਅਦਾਰਾ SECI ਤੇ ਦੂਜੀ ਰਾਜ ਸਰਕਾਰ ਦੀ ਸੀ PS ਗ੍ਰਿਡਕੋ। ਉਹਨਾਂ ਦੇ ਦਰਮਿਆਨ ਸਮਝੌਤਾ ਹੋਇਆ। 2 ਰਾਜ ਸਰਕਾਰਾਂ, ਇੱਕ ਰਾਜ ਦੀ ਹੈ, ਇੱਕ ਕੇਂਦਰ ਦੀ ਹੈ, ਤੇ ਉਹਦੇ ਵਿੱਚ ਪ੍ਰੋਡਕਟ ਕੌਣ ਵੇਚ ਰਿਹਾ? ਉਹਦੇ ਚ ਪ੍ਰੋਡਕਟ ਵਿਕ ਰਿਹਾ ਅਡਾਨੀ ਦਾ। ਹੋਰ ਵੀ ਬਹੁਤ ਸਾਰੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ, ਜਿਹੜੀ ਛੱਤੀਸਗੜ੍ਹ ਦੀ ਹੁਣ ਸਰਕਾਰ ਰਿਪੀਟ ਹੋਈ ਹੈ, ਛੱਤੀਸਗੜ੍ਹ ਦੀ ਸਰਕਾਰ, ਇਹਦੇ ਜਿਹੜੇ ਹੇਮੰਤ ਸੋਰੇਨ ਨੇ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ। ਆਪਾਂ ਸ਼ਾਇਦ ਉਹਨਾਂ ਤੇ ਇੱਕ ਰਿਪੋਰਟ ਵੀ ਕੀਤੀ ਸੀਗੀ ਉਹਨਾਂ ਦੇ ਪੂਰੇ ਮਾਮਲੇ ਦੇ ਉੱਤੇ। ਉਹਨਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਕਿ ਸਾਨੂੰ ਅਡਾਨੀ ਨੇ ਜਿਹੜੀਆਂ ਕੋਲ ਮਾਈਨਿੰਗ ਸਾਡੇ ਇੱਥੇ ਲਈਆਂ ਨੇ, ਉਹਨਾਂ ਦਾ ਸਾਡਾ ਉਹਨਾਂ ਦੇ ਵੱਲ ਬਕਾਇਆ ਖੜਾ ਹੈ ਤੇ ਉਹ ਬਕਾਇਆ ਸਾਡਾ ਰਿਲੀਜ਼ ਕਰੋ। ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਬੰਦੇ ਉੱਤੇ ਹੀ ਕਈ ਹੋਰ ਕੇਸਾਂ ਦੇ ਵਿੱਚ ED ਨੇ ਉਹਨੂੰ ਚੱਕ ਲਿਆ। ਹੁਣ ਜਿਹੜਾ ਅਮਰੀਕਾ ਦਾ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਨਾ ਕੋਈ CBI ਰੇਡ, ਨਾ ਕੋਈ ED ਦੀ, ਨਾ ਕੋਈ ਇਨਕਮ ਟੈਕਸ ਡਿਪਾਰਟਮੈਂਟ, ਨਾ ਕੋਈ ਹੋਰ DRI। ਇੱਕ ਰਾਜ ਸਰਕਾਰ ਤਾਂ ਇੱਕ ਅਜਿਹੀ ਹੈ ਜਿਹੜੀ ਅਡਾਨੀ ਦੇ ਵਿਰੁੱਧ ਕੋਰਟ ਦੇ ਵਿੱਚ ਚਲੀ ਗਈ, ਮਾਫ ਕਰਨਾ ਮੈਨੂੰ ਉਹਦਾ ਨਾਮ ਵਿਸਰ ਗਿਆ। ਉਹਨਾਂ ਨੇ 2010-12 ਦੇ ਵਿੱਚ ਇੱਕ ਸਮਝੌਤਾ ਕੀਤਾ ਅਡਾਨੀ ਦੇ ਨਾਲ ਕਿ ਅਸੀਂ ਤੁਹਾਡੇ ਤੋਂ ਬਿਜਲੀ ਖਰੀਦਾਂਗੇ ਇਸ ਦਰ ਦੇ ਉੱਤੇ। ਦਰ ਵੀ ਤੈਅ ਕਰ ਲਈ ਗਈ, ਪਰ ਇਹ ਜਿਹੜੇ ਅਡਾਨੀ ਨੇ ਇਹ ਕੋਰਟ ਦੇ ਵਿੱਚ ਚਲੇ ਗਏ, ਕਹਿੰਦੇ ਜੀ ਅਸੀਂ ਦਰਾਂ ਵਧਾਉਣੀਆਂ ਨਹੀਂ। ਉਹ ਸਰਕਾਰ ਉੱਤੇ ਦਬਾਅ ਪਾਉਣ ਲੱਗ ਪਏ ਕਿ ਦਰਾਂ ਵਧਾਓ ਜੀ। ਉਹ ਸਰਕਾਰ ਨੂੰ ਕੋਰਟ ਦੇ ਵਿੱਚ ਜਾਣਾ ਪਿਆ, ਅਦਾਲਤ ਦੇ ਵਿੱਚ, ਕਿ ਜੀ ਸਾਡਾ ਇਹਨਾਂ ਦੇ ਨਾਲ ਐਗਰੀਮੈਂਟ ਹੈ ਤੇ ਇਹ ਸਾਡੇ ਨਾਲ ਤੈਅ ਐਗਰੀਮੈਂਟ ਤੋਂ ਵੱਧ ਦਰਾਂ ਵਧਾਉਣ ਦਾ ਦਬਾਅ ਪਾਉਂਦੇ ਨੇ। ਮਤਲਬ ਆਹ ਹਾਲਤ ਆ ਉੱਥੇ, ਇਸ ਤਰੀਕੇ ਦੇ ਨਾਲ ਸਿਸਟਮ ਕੈਪਚਰ ਹੈ। ਜਦੋਂ ਆਪਾਂ ਬਿਜਲੀ ਸਮਝੌਤਿਆਂ ਦੀ ਗੱਲ ਕਰਦੇ ਹਾਂ, ਤੁਹਾਨੂੰ ਯਾਦ ਆ ਗਿਆ ਹੋਣਾ, ਕਾਂਗਰਸ ਵੱਲੋਂ ਉਹ ਕੀਤਾ ਜਾਂਦਾ ਪ੍ਰੋਟੈਸਟ, ਜਾਂ ਅਕਾਲੀ ਦਲ ਦੀ ਸਰਕਾਰ, ਜਿਹਦੇ ਉੱਤੇ ਦੋਸ਼ ਲੱਗਦੇ ਰਹੇ ਕਿ ਇਹਨਾਂ ਨੇ
ਮਹਿੰਗੇ ਬਿਜਲੀ ਖਰੀਦ ਸਮਝੌਤੇ ਕਰਕੇ ਜਾਂ ਇਸ ਤਰ੍ਹਾਂ ਦੇ ਸਮਝੌਤੇ ਕਰਕੇ ਕਿ ਬਿਜਲੀ ਲਓ ਚਾਹੇ ਨਾ ਲਓ, ਪਰ ਤੁਹਾਨੂੰ ਇੱਕ ਤੈਅ ਜਿਹੜਾ ਮੁਆਵਜ਼ਾ ਜਾਂ ਇਵਜ਼ ਦੇ ਰੂਪ ਦੇ ਵਿੱਚ ਉਹ ਤੁਹਾਨੂੰ ਦੇਣਾ ਹੀ ਪੈਣਾ। ਉਹਦਾ ਸਾਡਾ 4-5 ਹਜ਼ਾਰ ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਾਂਦਾ, ਉਹ ਚੂਨਾ ਲੱਗਦਾ ਰਿਹਾ ਪੰਜਾਬ ਨੂੰ। ਬਾਅਦ 'ਚ ਕਾਂਗਰਸ ਵਾਲੇ ਆਏ, ਤੁਹਾਨੂੰ ਯਾਦ ਹੋਣਾ ਅਮਨ ਅਰੋੜਾ ਤੇ ਸੁਨੀਲ ਜਾਖੜ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਸੀਗੇ ਕਿ ਇਸ ਸਮਝੌਤੇ ਤੋੜੋ ਜੀ, ਐਂ ਕਰੋ ਜੀ। ਕੈਪਟਨ ਨੇ ਤਾਂ ਇੱਕ ਵਾਰੀ ਇਹ ਵੀ ਕਿਹਾ ਸੀਗਾ ਕਿ ਅਸੀਂ ਬਿਜਲੀ ਖਰੀਦ ਸਮਝੌਤੇ ਉਹਨਾਂ ਨੂੰ ਰਿਵਿਊ ਕਰਾਂਗੇ ਤੇ ਉਸ ਤੋਂ ਬਾਅਦ ਜੇ ਸਾਨੂੰ ਲੱਗਿਆ ਤਾਂ ਅਸੀਂ ਨਵੇਂ MOU ਸਾਈਨ ਕਰਨ ਤੋਂ ਨਹੀਂ ਪਿੱਛੇ ਹਟਾਂਗੇ। ਇਹ ਪੰਜਾਬ ਦੀ ਗੱਲ ਹੈ। ਤੱਤਸਾਰ ਕੀ ਹੈ? ਤੱਤਸਾਰ ਇਹ ਹੈ ਕਿ ਕੁਛ ਲੋਕ ਐਨਰਜੀਜ਼ ਦੇ ਵਿੱਚ, ਕੁਛ ਅਦਾਰੇ, ਵੱਡੇ ਘਰਾਣੇ, ਉਹ ਵੱਖ-ਵੱਖ ਤਰ੍ਹਾਂ ਦਾ ਕਾਰੋਬਾਰ ਕਰਦੇ ਨੇ। ਕਾਰੋਬਾਰ ਕਰਨਾ ਕੋਈ ਗੁਨਾਹ ਨਹੀਂ ਹੈ, ਕਾਰੋਬਾਰ ਕਰਨਾ ਕੋਈ ਗਲਤੀ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਉਹਨੇ ਕੋਈ ਕ੍ਰਾਈਮ ਕੀਤਾ, ਪਰ ਕਾਰੋਬਾਰ ਕੀਤਾ ਕਿਸ ਤਰੀਕੇ ਦੇ ਨਾਲ ਜਾ ਰਿਹਾ? ਕਿ ਉਹ ਲੋਕਾਂ ਦੀਆਂ ਚੁਣੀਆਂ ਸਰਕਾਰਾਂ ਦੀਆਂ ਬਾਹਾਂ ਮਰੋੜ ਕੇ ਕੀਤਾ ਜਾ ਰਿਹਾ, ਤਾਂ ਉਹ ਗਲਤ ਹੈ। ਜਾਂ ਉਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਕਿ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ 10 ਰੁਪਈਆਂ ਦੀ ਮਿਲ ਰਹੀ ਹੈ, ਉਸ ਚੀਜ਼ ਨੂੰ ਸਰਕਾਰ, ਕੋਈ ਰਾਜ ਸਰਕਾਰ 25 ਰੁਪਏ ਦੀ ਖਰੀਦ ਰਹੀ ਹੈ, ਤਾਂ ਉਹ ਗਲਤ ਹੈ। ਜਾਂ ਸਰਕਾਰਾਂ ਦੇ ਵਿੱਚ ਬੈਠੇ ਲੋਕ ਦਲਾਲੀ ਕਰ ਰਹੇ ਨੇ ਕਿਸੇ ਖਾਸ ਧਿਰ ਦੇ ਲਈ, ਕਿਸੇ ਖਾਸ ਗਰੁੱਪ ਦੇ ਲਈ, ਕਿਸੇ ਖਾਸ ਘਰਾਣੇ ਦੇ ਲਈ, ਉਹ ਗਲਤ ਆ। ਕੰਟਰੈਕਟ ਤਾਂ ਸਰਕਾਰਾਂ ਕਰਦੀਆਂ ਹੀ ਆ ਰਹੀਆਂ ਨੇ ਨਾ। ਅੱਜ ਵੀ ਸਰਕਾਰਾਂ ਜੇ ਕੋਈ ਛੋਟਾ-ਮੋਟਾ ਪ੍ਰੋਜੈਕਟ ਲਾਉਣਾ, ਕੁਛ ਵੀ ਕਰਾਉਣਾ, ਤਾਂ ਉਹ ਕੰਮ ਕੰਟਰੈਕਟ ਤੇ ਹੀ ਹੁੰਦਾ, ਠੇਕੇ ਤੇ ਹੁੰਦਾ, ਨਿਲਾਮੀ ਹੁੰਦੀ ਹੈ ਸਾਰਾ ਕੁਛ। ਤੁਹਾਨੂੰ ਯਾਦ ਹੋਣਾ ਆਪਾਂ ਇਸੇ ਮੰਚ ਦੇ ਉੱਤੇ, ਪੰਜਾਬੀ ਰੇਡੀਓ ਇਸੇ ਦੇ ਉੱਤੇ ਇੱਕ ਰਿਪੋਰਟ ਕੀਤੀ ਸੀ ਕਿ ਅਡਾਨੀ ਨੂੰ ਜਿਹੜੀਆਂ ਸੀਮੈਂਟ ਦੀਆਂ ਮਾਈਨਸ ਨੇ ਰਾਜਸਥਾਨ ਦੇ ਵਿੱਚ, ਖਦਾਨਾਂ ਨੇ, ਉਹ ਕਿਵੇਂ ਮਿਲੀਆਂ? ਉਹਦੇ ਵਿੱਚ ਵੀ ਘਪਲਾ ਸਾਹਮਣੇ ਆਇਆ ਸੀ। ਉਹ ਵੀ ਇਸੇ ਤਰ੍ਹਾਂ ਹੀ ਸੀ, ਸਰਕਾਰਾਂ ਦੀ ਰਲਗੱਡ ਸੀ। 5-6 ਸਰਕਾਰਾਂ ਦੇ ਆਪਾਂ ਨਾਮ ਇੱਥੇ ਕਾਊਂਟ ਕਰ ਚੁੱਕੇ ਹਾਂ। 10-12 ਮਾਮਲਿਆਂ ਦੇ ਹਵਾਲੇ ਦੇ ਚੁੱਕੇ ਹਾਂ। ਭਾਰਤ ਦੀ ਲੋਕ ਸਭਾ ਦੇ ਵਿੱਚ ਇਸ ਬੰਦੇ ਦਾ ਬਾਏ ਨੇਮ ਜ਼ਿਕਰ ਹੋਇਆ, ਸਰਕਾਰ ਨੇ ਕੋਈ ਇਹਦੇ ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਇੱਕ ਬੀਬੀ ਆ ਪ੍ਰਿਯੰਕਾ ਚਤੁਰਵੇਦੀ, ਪਹਿਲਾਂ ਕਾਂਗਰਸ ਦੇ ਵਿੱਚ ਹੁੰਦੀ ਸੀ, ਅੱਜ ਕੱਲ੍ਹ ਉਹ ਮੇਰੇ ਖਿਆਲ ਸ਼ਾਇਦ ਜਿਹੜੀ ਇਹਨਾਂ ਦੀ ਬੰਬੇ ਦੀ ਇੱਕ ਪਾਰਟੀ ਆ ਉਹਦੇ ਵਿੱਚ ਆ, ਉਹਨਾਂ ਦੀ ਸਪੋਕਸ ਪਰਸਨ ਹੈ। ਉਹਨੇ ਟਵੀਟ ਕੀਤਾ ਤੇ ਉਹਨੇ ਮੀਡੀਆ ਦੇ ਵਿੱਚ ਵੀ ਕਿਹਾ, ਉਹ ਕਹਿੰਦੇ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹ ਇਉਂ ਵਿਚਰ ਰਿਹਾ ਜਿਵੇਂ ਅਡਾਨੀ ਦਾ ਸੇਲਜ਼ਮੈਨ ਹੋਵੇ ਤੇ ਇਹਨੂੰ ਸੇਲਜ਼ਮੈਨ ਆਫ ਦੀ ਈਅਰ ਅਵਾਰਡ ਦੇ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਬਾਈ ਨੇਮ ਉਸ ਬੀਬੀ ਨੇ ਕਿਹਾ। ਬਾਅਦ ਦੇ ਵਿੱਚ ਚਲੋ ਉਹਦੀ ਟ੍ਰੋਲਿੰਗ ਵੀ ਹੋਈ। ਸਿਸਟਮ ਇੰਨਾ ਕੁ ਆਪਣੇ ਹੱਥਾਂ ਹੇਠਾਂ, ਆਪਣੇ ਕਬਜ਼ੇ ਹੇਠ ਕੀਤਾ ਹੋਇਆ ਕਿ ਜੇਕਰ ਉਸ ਸਿਸਟਮ ਦੇ ਵਿੱਚੋਂ ਕੋਈ ਸਰਕਾਰ ਕੋਈ ਗੱਲ ਕਰਦੀ ਹੈ ਤੇ ਉਹ ਸਰਕਾਰ ਦੀਆਂ ਰਿਪੋਰਟਾਂ ਬਾਹਰ ਆ ਜਾਂਦੀਆਂ। ਜੇਕਰ ਕੋਈ ਹੋਰ ਬੰਦਾ ਕੋਈ ਉਹਦੇ ਬਾਰੇ ਗੱਲ ਕਰਦਾ, ਉਹਨੂੰ ਦਬਾ ਲਿਆ ਜਾਂਦਾ, ਉਹਨੂੰ ਖਰੀਦ ਲਿਆ ਜਾਂਦਾ। ਜੇਕਰ ਕੋਈ ਪੱਤਰਕਾਰ ਕੋਈ ਰਿਪੋਰਟ ਕੱਢ ਕੇ ਲਿਆਉਂਦਾ ਤਾਂ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਸਾਡੀ ਮਾਣਹਾਨੀ ਕੀਤੀ ਆ ਤੇ ਅਸੀਂ ਮਾਣਹਾਨੀ ਦੇ ਕਰਕੇ ਤੇਰੇ ਤੇ ਮੁਕੱਦਮਾ ਠੋਕਾਂਗੇ। ਜਦੋਂ ਕ੍ਰਿਮੀਨਲ ਡੈਫੇਮੇਸ਼ਨ ਦਾ ਕੇਸ ਹੋ ਗਿਆ, ਅਦਾਲਤ ਦੇ ਵਿੱਚ ਮਾਮਲਾ ਜਾਊਗਾ, ਅਦਾਲਤ ਉਸ ਪੱਤਰਕਾਰ ਨੂੰ ਅਰੈਸਟ ਵਾਰੰਟ ਦੇਣਾ ਹੀ ਪਊਗਾ। ਇਹ ਕਾਨੂੰਨ ਕਹਿੰਦਾ। ਸੋ ਇਸ ਤਰੀਕੇ ਦੇ ਨਾਲ ਕਿ ਇੱਕ ਤਾਂ ਜ਼ੁਲਮ ਵੀ ਕੀਤਾ ਜਾ ਰਿਹਾ, ਲੁੱਟ ਵੀ ਕੀਤੀ ਜਾ ਰਹੀ ਹੈ, ਤੇ ਉਸ ਲੁੱਟ ਨੂੰ ਜੇਕਰ ਕੋਈ ਉਸ ਲੁੱਟ ਦੇ ਵਿਰੁੱਧ ਬੋਲਦਾ ਜਾਂ ਉਸ ਲੁੱਟ ਨੂੰ ਰੋਕਦਾ ਤਾਂ ਉਹਨੂੰ ਕਿਹਾ ਜਾਂਦਾ ਕਿ ਤੂੰ ਅੰਜਾਮ ਭੁਗਤਣ ਦੇ ਲਈ ਤਿਆਰ ਰਹਿ। ਇਸੇ ਕਰਕੇ ਆਪਾਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਜਿਹੜੇ ਅਦਾਰੇ ਕਾਰਪੋਰੇਟ ਘਰਾਣੇ ਨਹੀਂ ਚਲਾ ਰਹੇ, ਹੁਣ NDTV ਦੀ ਗੱਲ ਲੈ ਲਓ। NDTV ਉੱਤੇ ਰਵੀਸ਼ ਕੁਮਾਰ ਆਉਂਦਾ ਸੀ, ਵਧੀਆ ਰਿਪੋਰਟਿੰਗ ਕਰਦਾ ਸੀ, ਤੇ ਪਰ ਉਸ ਨੂੰ ਖਰੀਦ ਲਿਆ ਗਿਆ। ਰਵੀਸ਼ ਕਹਿੰਦਾ ਕਿ ਹੁਣ ਮੈਂ ਇੱਥੇ ਨਹੀਂ ਕੰਮ ਕਰ ਸਕਦਾ ਕਿਉਂਕਿ ਮੈਂ ਹੁਣ ਉਸ ਤਰੀਕੇ ਨਾਲ ਨਾ ਮੈਨੂੰ ਕੰਮ ਕਰਨ ਦੀ ਆਜ਼ਾਦੀ ਹੋਣੀ ਤੇ ਨਾ ਮੈਂ ਕਰ ਸਕਦਾ। ਉਹਨੇ ਵਿਚਾਰੇ ਨੇ ਆਪਣਾ ਪਾਸੇ ਹੋ ਗਿਆ, ਲਾਂਭੇ ਹੋ ਗਿਆ, ਉਹਨੇ ਆਪਣਾ ਚੈਨਲ ਚਲਾ ਲਿਆ। ਹੋਰ ਬਥੇਰੇ ਪੱਤਰਕਾਰ ਨੇ ਹਿੰਦੀ ਜਰਨਲਿਜ਼ਮ ਦੇ ਵਿੱਚ, 8-10 ਨਾਮ ਅਜਿਹੇ ਨੇ ਜਿਨ੍ਹਾਂ ਦੀ ਪੱਤਰਕਾਰਤਾ ਜਾਂ ਜਿਨ੍ਹਾਂ ਦਾ ਜਰਨਲਿਜ਼ਮ ਆਲਾ ਦਰਜੇ ਦਾ। ਇਹਨਾਂ ਦੇ ਵਿੱਚ ਇੱਕ ਬੀਬੀ ਹੈ ਸਾਕਸ਼ੀ ਜੋਸ਼ੀ। ਉਹ ਤਾਂ ਮਤਲਬ ਕਿਉਂਕਿ ਉਹ ਜੋਸ਼ੀ ਆ, ਪੰਡਤ ਆ, ਤੇ ਉਹ ਮਤਲਬ ਇੰਨਾ ਖੁੱਲ੍ਹ ਕੇ ਬੋਲਦੀ ਹੈ ਇਹਨਾਂ ਦੇ, ਜਦੋਂ ਇਹ ਹਿੰਦੂ ਧਰਮ ਦੇ ਵਿਰੁੱਧ ਕੋਈ ਕੰਮ ਕਰਦੇ ਆ ਜਾਂ ਕੋਈ ਗੱਲ ਕਰਦੇ ਆ ਜਾਂ ਉਸ ਤਰ੍ਹਾਂ ਦਾ ਪ੍ਰੋਪੇਗੈਂਡਾ ਕਰਦੇ ਆ, ਬੜੇ ਨਿਡਰ ਤਰੀਕੇ ਦੇ ਨਾਲ, ਬੜੇ ਵਿਭਾਗ ਤਰੀਕੇ ਦੇ ਨਾਲ ਉਹ ਬੀਬੀ ਐਕਸਪੋਜ਼ ਕਰਦੀ ਹੈ ਇਹਨਾਂ ਨੂੰ ਸਾਰਿਆਂ ਨੂੰ। ਇਹ ਸਾਰਾ ਸਿਸਟਮ ਕੈਪਚਰਡ ਆ। ਇਹਦੇ ਲਈ ਜਿਹੜੇ ਲੁੱਟ ਦੇ ਵਿਰੁੱਧ, ਇਸੇ ਕਰਕੇ ਮੈਂ ਇਹ ਗੱਲ ਕਹੀ ਸੀ ਕਿ ਜਿਹੜੇ ਅਦਾਰੇ ਕਾਰਪੋਰੇਟ ਘਰਾਣੇ ਨਹੀਂ ਚਲਾ ਰਹੇ ਜਾਂ ਜਿਨ੍ਹਾਂ ਤੇ ਗੱਲ ਕਰਨ ਦੀ ਆਜ਼ਾਦੀ ਹੈ ਜਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਬਹਿ ਕੇ ਤੁਸੀਂ ਇਸ ਤਰ੍ਹਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇਸ ਤਰੀਕੇ ਨਾਲ ਕਰ ਸਕਦੇ ਹੋ, ਤੇ ਜਿਨ੍ਹਾਂ ਨੂੰ ਸਰਕਾਰਾਂ, ਕਿਉਂਕਿ ਪੰਜਾਬੀ ਰੇਡੀਓ ਇਸੇ ਨੂੰ ਉੱਥੇ ਚੱਲਣ ਨਹੀਂ ਦਿੱਤਾ ਜਾਂਦਾ ਇਸੇ ਕਰਕੇ ਕਿਉਂਕਿ ਇੱਥੇ ਛਪਦੀਆਂ ਰਿਪੋਰਟਾਂ, ਇੱਥੇ ਛਾਇਆ ਹੁੰਦੀਆਂ ਰਿਪੋਰਟਾਂ, ਚਾਹੇ ਉਹ ਬ੍ਰੇਕਿੰਗ ਨਿਊਜ਼ ਦੇ ਰੂਪ ਦੇ ਵਿੱਚ ਹੋਣ, ਚਾਹੇ ਉਹ ਇੱਥੇ ਦੇ ਸਿੱਖਾਂ ਦੇ ਮਾਮਲੇ ਹੋਣ, ਚਾਹੇ ਉਹ ਸਰਕਾਰਾਂ ਨੂੰ ਐਕਸਪੋਜ਼ ਕਰਨ ਦੀ ਗੱਲ ਹੋਵੇ, ਤੇ ਚਾਹੇ ਗਲੋਬਲੀ ਤੌਰ ਤੇ ਜੋ ਉਹ ਕਰ ਰਹੇ ਨੇ ਇਸ ਟਾਈਮ ਕੌਮਾਂਤਰੀ ਪੱਧਰ ਦੇ ਉੱਤੇ ਉਹਨਾਂ ਨੂੰ ਐਕਸਪੋਜ਼ ਕਰਨ ਦੀ ਗੱਲ ਹੋਵੇ। ਤਾਂ ਅਜਿਹੇ ਅਦਾਰਿਆਂ ਨੂੰ ਬਚਾਉਣਾ
ਸਾਡੀ ਸਾਰਿਆਂ ਦੀ ਨਾ ਸਿਰਫ ਜ਼ਿੰਮੇਵਾਰੀ ਹੈ ਬਲਕਿ ਨੈਤਿਕ ਜ਼ਿੰਮੇਵਾਰੀ ਹੈ ਕਿ ਅਦਾਰੇ ਚੱਲਦੇ ਰਹਿਣ। ਇਸੇ ਕਰਕੇ ਅਸੀਂ ਤੁਹਾਨੂੰ ਬੇਨਤੀ ਦੇ ਰੂਪ ਦੇ ਵਿੱਚ ਕਹਿਣੇ ਹੁੰਦੇ ਹਾਂ ਕਿ ਅਫੀਸ਼ੀਅਲ ਸਾਡਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਸੀਂ ਸਾਡੇ ਨਾਲ Facebook ਤੇ ਵੀ ਜੁੜੋ, ਤੁਸੀਂ ਸਾਡੇ ਨਾਲ Instagram ਤੇ ਵੀ ਜੁੜ ਸਕਦੇ ਹੋ, ਟਵਿੱਟਰ ਤੇ ਸਾਨੂੰ ਫੋਲੋ ਕਰ ਸਕਦੇ ਹੋ। ਅਸੀਂ TikTok ਤੇ ਵੀ ਤੁਹਾਨੂੰ ਮਿਲਾਂਗੇ। ਹਰ ਇੱਕ ਮੰਚ ਦੇ ਉੱਤੇ ਜਿੱਥੇ ਵੀ ਕੋਈ ਸੋਸ਼ਲ ਮੀਡੀਆ ਦਾ ਕੋਈ ਮੰਚ ਹੈ, ਅਸੀਂ ਉੱਥੇ ਹੱਕ ਹਕੂਕਾਂ ਦੀ, ਲੋਕਾਂ ਦੀ ਗੱਲ ਜਿਹੜੀ ਆ ਉਹ ਬੁਲੰਦ ਕਰਨ ਤੋਂ ਪਿੱਛੇ ਨਹੀਂ ਹਟਾਂਗੇ, ਬਸ਼ਰਤੇ ਤੁਹਾਡਾ ਸਹਿਯੋਗ ਸਾਨੂੰ ਇਹ ਮਿਲਦਾ ਰਹੇ। ਤੁਸੀਂ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਨੇ ਕਿ ਸਬਸਕ੍ਰਾਈਬ ਕਰਕੇ ਜਾਂ ਇਹਨਾਂ ਨੂੰ ਲਾਈਕ ਕਰਕੇ ਜਾਂ ਇਹਨਾਂ ਨੂੰ ਫੋਲੋ ਕਰਕੇ ਜਿੰਨੇ ਵੀ ਪਲੇਟਫਾਰਮ ਨੇ ਸਾਡਾ ਸਹਿਯੋਗ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ।